ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਹਨ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਬਾਰੇ ਗੱਲਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 1 ਨਵੰਬਰ 2016 17 ਕੱਤਕ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਜੋ ਅੱਜ ਦੇ ਅਹਿਮ ਮਸਲੇ ਨੇ ਉਹਨਾਂ ਬਾਰੇ ਤੁਹਾਡੀ ਕੀ ਵਿਚਾਰ ਚਰਚਾ ਹੈ? ਦੇਖੋ, ਅੱਜ 1 ਨਵੰਬਰ ਦਾ ਦਿਨ ਸਾਡੀਆਂ ਯਾਦਾਂ ਦੇ ਵਿੱਚ ਬੜਾ ਡੂੰਘਾ ਉਕਰਿਆ ਹੋਇਆ ਜੀ। ਜਿਵੇਂ ਜਦੋਂ ਅਸੀਂ ਬੀਤੇ ਇਤਿਹਾਸ ਦੇ ਅੱਡ-ਅੱਡ ਚੈਪਟਰ ਦੇਖਦੇ ਹਾਂ ਤੇ ਉਹਨਾਂ 'ਚ ਜਿਨ੍ਹਾਂ ਦਿਨਾਂ ਨੇ ਇਤਿਹਾਸ ਦੇ ਸਾਰੇ ਮੁਹਾਰ ਨੂੰ ਵੀ ਬਦਲਿਆ, ਜਿਹੜੇ ਸ਼ੌਕ ਦੇ ਤੌਰ ਤੇ ਇੱਕ ਝਟਕੇ ਦੇ ਤੌਰ ਤੇ ਆਏ, ਜਿਨ੍ਹਾਂ ਦਿਨਾਂ ਨੇ ਸਾਰੀ ਇੱਕ ਟਰਸਟ ਦੀ ਫੇਥ ਦੀ ਲਾਈਨ ਨੂੰ ਤੋੜਿਆ ਔਰ ਰਾਤੋਂ ਰਾਤ ਤੁਸੀਂ ਆਪਣੀ ਧਰਤੀ ਤੇ ਆਪਣੇ ਮੁਲਕ 'ਚ ਆਪਣੇ ਵਤਨ 'ਚ ਬੇਗਾਨੇ ਹੋ ਗਏ ਜੀ। ਔਰ ਜਿਵੇਂ ਇਸ ਐਕਸਪ੍ਰੈਸ਼ਨ ਨੂੰ ਕਿਸੇ ਨੇ ਜ਼ਾਹਰ ਕੀਤਾ ਸੀ ਪਿਛਲੇ ਦਿਨਾਂ 'ਚ ਕਿ 47 ਦੀ ਪਾਰਟੀਸ਼ਨ ਦੇ ਵਿੱਚ ਜਦੋਂ ਕਿ ਦੋਨੋਂ ਪਾਸਿਓਂ ਕਤਲੋਗਾਰਦ ਹੋਈ, ਉਧਰੋਂ ਲਹਿੰਦੇ ਪੰਜਾਬ 'ਚੋਂ ਜਿਨ੍ਹਾਂ ਨੇ ਆਪਣੇ ਘਰ-ਬਾਰ ਛੱਡੇ ਤੇ ਇਧਰੋਂ ਚੜ੍ਹਦੇ ਪੰਜਾਬ ਤੋਂ ਜਿਨ੍ਹਾਂ ਨੇ ਘਰ-ਬਾਰ ਛੱਡੇ ਜੀ, ਉਹ ਦੋਨੋਂ ਆਪਣੇ ਖਿੱਤਿਆਂ ਦੇ ਵਿੱਚੋਂ ਇੱਕ ਥਾਂ ਤੋਂ ਦੂਸਰੀ ਥਾਂ ਆਏ। ਉਹ ਇੱਕ ਕਿਸਮ ਦੀ ਮਾਈਗ੍ਰੇਸ਼ਨ ਸੀ। ਲੇਕਿਨ ਜੋ ਕੁਝ ਨਵੰਬਰ 84 ਦੇ ਵਿੱਚ ਹੋਇਆ, ਉਸ ਦੇ ਵਿੱਚ ਜਿਹੜਾ ਅਹਿਸਾਸ ਸੀ ਉਹ ਬੇਵਤਨੀ ਦਾ ਸੀ। ਉਹਨਾਂ ਦੋਨੋਂ ਪਾਸਿਓਂ ਤੋਂ ਤਾਂ ਹੋਇਆ, ਲਹਿੰਦੇ ਪੰਜਾਬ 'ਚੋਂ ਆਏ ਕਿ ਅਸੀਂ ਆਪਣੇ ਵਤਨ ਚੱਲੇ ਤੇ ਇਧਰੋਂ ਗਏ ਕਿ ਅਸੀਂ ਪਾਕਿਸਤਾਨ ਆਪਣੇ ਵਤਨ ਚੱਲੇ। ਪਰ ਜੋ ਕੁਝ ਨਵੰਬਰ 84 ਦੇ ਵਿੱਚ ਹੋਇਆ, ਇਸ ਦੇ ਵਿੱਚ ਤਾਂ ਇਹ ਸੀ ਕਿ ਅਸੀਂ ਬੇਵਤਨ ਹੋ ਗਏ ਜੀ। ਬੇਸ਼ੱਕ ਜੂਨ 84 ਦਾ ਘੱਲੂਘਾਰਾ ਇੱਕ ਸਾਡੇ ਲਈ ਆਈ ਓਪਨਰ ਸੀ, 5 ਸਦੀਆਂ ਦਾ ਵੈਰ ਕਮਾਇਆ, ਉਹ ਗੱਲ ਅੱਖਾਂ ਸਾਹਮਣੇ ਸੀ। ਪਰ ਫਿਰ ਵੀ ਜਿਸ ਤਰੀਕੇ ਨਾਲ ਜੂਨ 84 ਨੂੰ ਉਸ ਤੱਕ ਪਹੁੰਚਣ ਲਈ ਪਿਛਲੇ 4 ਸਾਲਾਂ 'ਚ 80ਵਿਆਂ ਤੋਂ ਹੀ ਲੈ ਕੇ ਪ੍ਰੋਪੇਗੈਂਡਾ ਕੀਤਾ ਗਿਆ, ਇਸ ਕਿਸਮ ਦਾ ਪ੍ਰਭਾਵ ਈਵਨ ਪੰਜਾਬ ਤੋਂ ਬਾਹਰਲੇ ਸੂਬਿਆਂ 'ਚ ਰਹਿੰਦੇ ਸਿੱਖਾਂ ਦਾ ਵੀ ਬਣ ਗਿਆ ਸੀ ਇੱਕ ਵੱਡੀ ਗਿਣਤੀ ਦਾ, ਕਿ ਜਿਵੇਂ ਪੰਜਾਬ ਦੇ ਵਿੱਚ ਇੱਕ ਦਹਿਸ਼ਤਗਰਦੀ ਦਾ ਮਾਹੌਲ ਹੈ ਜਾਂ ਅਕਾਲ ਤਖਤ ਸਾਹਿਬ ਜਾਂ ਉਹ ਏਰੀਆ ਦਰਬਾਰ ਸਾਹਿਬ ਦਾ ਉਹ ਇੱਕ ਸੇਫ ਡੈਨ ਬਣ ਗਿਆ ਜਿਹੜਾ ਦਹਿਸ਼ਤਗਰਦਾਂ ਦੇ ਲਈ। ਔਰ ਇਹ ਡਿਬੇਟ ਕਿ ਜੀ ਜੇ ਉੱਥੇ ਉਹ ਨਾ ਜਾਂਦੇ ਜਾਂ ਉਹ ਬਾਹਰ ਆ ਜਾਂਦੇ ਤੇ ਫਿਰ ਇਹ ਨਾ ਹੁੰਦਾ। ਸੋ ਕੁੱਲ ਮਿਲਾ ਕੇ ਜੂਨ 84 ਕਿਸ ਕਿਸਮ ਦਾ ਵਾਕਿਆ ਇਸ ਬੇਸ਼ੱਕ ਸਿੱਖਾਂ ਨੇ ਦੁਨੀਆ ਭਰ ਦੇ ਵਿੱਚ ਸ਼੍ਰੀ ਹਰਮੰਦਰ ਸਾਹਿਬ ਦੀ ਬੇਅਦਬੀ, ਬੇਹੁਰਮਤੀ ਔਰ ਕਿਲਿੰਗਸ ਦਾ ਜਿਹੜਾ ਉਹ ਸ਼ੋਕ ਕੀਤਾ, ਲੇਕਿਨ ਪੰਜਾਬ ਤੋਂ ਬਾਹਰਲੇ ਸੂਬਿਆਂ 'ਚ ਕਿਉਂਕਿ ਜਿਹੜੇ ਸਿੱਖ ਬਹੁ ਗਿਣਤੀ ਹਿੰਦੂ ਸਟੇਟਾਂ 'ਚ ਰਹਿੰਦੇ ਨੇ, ਉਹਨਾਂ ਦੇ ਤਾਂ ਅੱਗੋਂ ਬੱਚੇ ਵੀ ਬਹੁਤ ਸਾਰੇ ਜਿਹੜੇ ਬੱਚਿਆਂ ਹਿੰਦੀ ਪੜ੍ਹਦੇ ਨੇ ਕਿਉਂਕਿ ਸਕੂਲਾਂ ਦੀ ਜ਼ਬਾਨ ਹੀ ਉਹ ਹੈ। ਤੇ ਉਹਨਾਂ ਜ਼ਮਾਨਿਆਂ 'ਚ ਅੱਜ ਤਾਂ ਸੋਸ਼ਲ ਮੀਡੀਆ ਨੇ ਜਿਹੜਾ ਗੇਮ ਚੇਂਜਰ ਹੋ ਗਿਆ, ਸੋਸ਼ਲ ਮੀਡੀਆ ਬਹੁਤ ਸਾਰੀ ਜਾਣਕਾਰੀ ਹੈ। ਪਰ ਉਸ ਦੌਰ ਦੇ ਵਿੱਚ ਜਾਣਕਾਰੀ ਵੀ ਉਹੀ ਸੀ ਜਿਹੜੀ ਜਾਂ ਆਲ ਇੰਡੀਆ ਰੇਡੀਓ ਤੋਂ ਹੈ ਜਾਂ ਭਾਰਤੀ ਦੂਰਦਰਸ਼ਨ ਤੋਂ ਹੈ ਜਾਂ ਉਹੀ ਅਖਬਾਰਾਂ ਜਿਹੜੀਆਂ ਬਾਹਰ ਛਪਦੀਆਂ ਸੀ, ਉਹ ਤਾਂ ਪੰਜਾਬ ਤੋਂ ਤਾਂ ਹੈ ਹੀ ਸੀ। ਜਿਹੜੀਆਂ ਪੰਜਾਬ ਦੇ ਵਿੱਚ ਵੀ ਜਿਹੜੇ ਇਹ ਜ਼ਹਿਰ ਦੇ ਵਪਾਰੀ ਜਲੰਧਰ ਦੇ ਵਿੱਚ ਬੈਠੇ ਹੋਏ ਸੀ, ਭਾਵੇਂ ਉਹ ਹਿੰਦੀ ਦੀਆਂ ਨੇ, ਪੰਜਾਬ ਕੇਸਰੀ, ਵੀਰ ਪ੍ਰਤਾਪ, ਹਿੰਦੀ ਮਿਲਾਪ ਜਾਂ ਪੰਜਾਬੀ 'ਚ ਉਹਨਾਂ ਨੇ ਜਗਬਾਣੀ ਸ਼ੁਰੂ ਕੀਤੀ। ਔਰ ਟ੍ਰਿਬਿਊਨ ਵਰਗਾ ਅਖਬਾਰ ਜਿਹੜਾ ਸਰਦਾਰ ਦਿਆਲ ਸਿੰਘ ਮਜੀਠੀਆ ਨੇ ਸ਼ੁਰੂ ਕੀਤਾ, ਜਿੰਨਾ ਭੈੜਾ ਗੰਦਾ ਰੋਲ ਐਂਟੀ ਸਿੱਖ ਰੋਲ ਟ੍ਰਿਬਿਊਨ ਦੇ ਪ੍ਰੇਮ ਭਾਟੀਆ ਨੇ, ਜਿਹੜਾ ਪ੍ਰੇਮ ਉੱਥੇ ਪ੍ਰੈਸ ਕਾਉਂਸਲ 'ਚ ਵੀ ਬੈਠਾ ਸੀ, ਇਸ ਦੌਰ 'ਚ ਪਲੇ ਕੀਤਾ। ਉਹਦੇ 'ਚ ਜਿਹੜੇ ਪੰਜਾਬੀ ਹਿੰਦੀ ਨਾ ਪੜ੍ਹਨ ਵਾਲੀ ਐਲੀਟ ਕਲਾਸ ਵੀ ਸੀ, ਕਿਉਂਕਿ ਟ੍ਰਿਬਿਊਨ ਅਖਬਾਰ ਪਿਛਲੇ 100 ਸਾਲ ਤੋਂ 19ਵੀਂ ਸਦੀ ਦੇ ਅਖੀਰ 'ਚ ਸ਼ੁਰੂ ਹੋਇਆ, ਸੋ ਇਹ ਮੋਸਟ ਪਪੂਲਰ ਸੀ, ਹੋਰ ਕੋਈ ਜਾਣਕਾਰੀ ਦਾ ਸਾਧਨ ਨਹੀਂ ਸੀ। ਸੋ ਜਿਹੜੇ ਸਿੱਖਾਂ ਨੂੰ ਵੀ ਇਹ ਲੱਗਣ ਲੱਗ ਗਿਆ ਸੀ ਕਿ ਜੀ ਜੇ ਇਹ ਜੋ ਕੁਝ ਹੋਇਆ ਪੰਜਾਬ 'ਚ ਅਸੀਂ ਆਪ ਜ਼ਿੰਮੇਵਾਰ ਹਾਂ, ਅਸੀਂ ਕਿਉਂ ਮੌਕਾ ਦਿੱਤਾ ਸਰਕਾਰ ਨੂੰ, ਇਹ ਨਾ ਹੁੰਦਾ ਉਹ ਨਾ ਹੁੰਦਾ। ਲੇਕਿਨ ਨਵੰਬਰ 84 ਦਾ ਕਤਲੇਆਮ ਜਿਹੜਾ ਕਿ ਅੱਜ ਦੇ ਦਿਨ, ਕਿਉਂਕਿ 31 ਅਕਤੂਬਰ ਕੱਲ ਅਸੀਂ ਇਹ ਜ਼ਿਕਰ ਕੀਤਾ ਸੀ ਕਿ ਕਿਵੇਂ ਇੰਦਰਾ ਗਾਂਧੀ ਜਿਹੜੀ ਹੈ ਉਹ ਸਜ਼ਾ ਯਾਫਤਾ
ਹੁੰਦੀ ਹੈ ਆਪਣੇ ਕੀਤੇ ਦੇ ਲਈ। ਜੀ ਔਰ ਦੂਸਰਾ ਪਾਰਟ ਜਿਹੜਾ ਇਸ ਸਾਰੇ ਤੋਂ ਬਾਅਦ ਬਹੁਤਿਆਂ ਨੂੰ ਇਹ ਲੱਗਦਾ ਹੈ ਕਿ ਵੀ ਇਹ 31 ਅਕਤੂਬਰ ਦਾ ਹੀ ਦਿਨ ਕਿਉਂ ਚੁਣਿਆ ਗਿਆ, ਜਾਂ ਇਸ ਨਾਲ ਜੁੜੀਆਂ ਹੋਈਆਂ ਹੋਰ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੇ। ਪਰ ਇੱਕ ਗੱਲ ਜਿਹੜੀ 2-3 ਡਿਫਰੈਂਟ ਸੋਰਸਿਸ ਤੋਂ ਸਾਹਮਣੇ ਆਈ, ਜਿਸ ਦੇ ਵਿੱਚ ਸਰਦਾਰ ਸੰਗਤ ਸਿੰਘ ਜਿਨ੍ਹਾਂ ਨੇ ਹਿਸਟਰੀ ਆਫ ਦਾ ਸਿੱਖਸ ਲਿਖੀ ਅੰਗਰੇਜ਼ੀ 'ਚ, ਹੁਣ ਉਹਦਾ ਪੰਜਾਬੀ ਅਨੁਵਾਦ ਵੀ ਹੈ, ਔਰ ਹੋਰ ਵੀ ਸੋਰਸਿਸ ਨੇ ਇਹ ਹੁਣ ਕਹਿਣਾ ਸ਼ੁਰੂ ਕੀਤਾ ਹੈ ਕਿ ਅਸਲ 'ਚ ਜਿਹੜਾ ਨਵੰਬਰ 1984 ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ 8 ਨਵੰਬਰ ਨੂੰ ਸੀ। ਔਰ ਇਹ ਜਿਹੜੇ ਸਬੂਤ ਬਾਅਦ ਦੇ ਵਿੱਚ ਆਏ ਕਿ ਕਿਵੇਂ ਜਿਹੜੇ ਦੰਗਈ ਨੇ, ਜਿਹੜੇ ਹਮਲਾਵਰ ਸਿੱਖਾਂ ਦੀ ਨਸਲਕੁਸ਼ੀ ਕਰਨ ਆਏ ਨੇ, ਉਹਨਾਂ ਦੇ ਕੋਲ ਵੋਟਰ ਲਿਸਟਾਂ ਨੇ ਜੀ, ਉਹਨਾਂ ਦੇ ਕੋਲ ਜੇ 8 ਮੰਜ਼ਲਾ, ਹੁਣ ਦਿੱਲੀ ਵਰਗੇ ਸ਼ਹਿਰ 'ਚ 8 ਮੰਜ਼ਲਾ ਤੇ ਇੱਕ 'ਚ ਪੰਜਾਬੀ ਸਿੱਖ ਫੈਮਿਲੀ ਹੈ, ਇੱਕ 'ਚ ਬੰਗਾਲੀ ਹੈ, ਇੱਕ 'ਚ ਮਦਰਾਸੀ ਹੈ, ਉਹਨਾਂ ਨੂੰ ਕਿਵੇਂ ਪਤਾ ਹੈ ਵੀ ਚੌਥੀ ਮੰਜ਼ਿਲ ਦੇ ਉੱਤੇ ਸਿੱਖ ਹੈ? ਜਾਂ ਜਿਹੜੇ ਸਰੀਏ ਜਿਨ੍ਹਾਂ ਦੇ ਨਾਲ ਹਮਲੇ ਹੋਏ, ਜਿਹੜਾ ਚਿੱਟਾ ਪਾਊਡਰ ਸੁੱਟ ਕੇ ਅੱਗ ਲਗਾਈ ਜਾਂਦੀ ਸੀ, ਔਰ ਜਿਹੜੀ ਉਹਦੀ ਸੋ ਇਹ ਸਾਰਾ ਪ੍ਰਬੰਧ ਜਿਹੜੇ ਸਾਧਨ ਨੇ ਕਿ 8 ਨਵੰਬਰ ਨੂੰ, ਕਿਉਂਕਿ ਜੂਨ 84 ਚ ਉਹਨਾਂ ਨੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਕੇ 37 ਇਤਿਹਾਸਕ ਗੁਰਦੁਆਰਿਆਂ ਤੇ ਉਹ ਜਿਹੜਾ ਆਪਣਾ ਸ਼ੁਰੂ ਕੰਮ ਕਰ ਦਿੱਤਾ ਸੀ। ਪਰ ਉਹ ਗੱਲ ਉੱਥੋਂ ਤੱਕ ਨਹੀਂ ਸੀ ਮੁੱਕੀ। ਇੱਕਦਮ ਬਾਅਦ ਜਿਹੜਾ ਦੂਸਰਾ ਆਪਰੇਸ਼ਨ ਪੰਜਾਬ ਦੇ ਪਿੰਡਾਂ 'ਚ ਚੱਲ ਰਿਹਾ ਸੀ, ਪੰਜਾਬ ਦੇ 12,000 ਤੋਂ ਜ਼ਿਆਦਾ ਪਿੰਡਾਂ 'ਚ, ਉਹ ਆਪਰੇਸ਼ਨ ਵੁੱਡ ਰੋਜ਼ ਸੀ। ਔਰ ਵੁੱਡ ਰੋਜ਼ ਦੇ ਥੱਲੇ ਅਸੀਂ ਅਕਸਰ ਜ਼ਿਕਰ ਕਰਦੇ ਕਿ ਕਿਵੇਂ ਜਿਹੜਾ ਆਰਮੀ ਫੋਰਟਨਾਈਟਲੀ, ਫੌਜ ਦਾ 15 ਰੋਜ਼ਾ ਜਿਹੜਾ ਸਰਕੂਲੇਸ਼ਨ, ਬਾਤਚੀਤ, ਉਸ ਦੇ ਵਿੱਚ ਬੜਾ ਕਲੀਅਰਲੀ ਡਿਫਾਈਨ ਕੀਤਾ ਸੀ ਕਿ ਉਹਨਾਂ ਨੇ ਪਿੰਡਾਂ ਦੇ ਵਿੱਚ ਕੀ ਕਰਨਾ ਜਾ ਕੇ। ਉਹਦੀ ਬੜੀ ਸਪਸ਼ਟ ਇਬਾਰਤ ਸੀ ਕਿ ਵੀ ਇਹ few people are baptized in the name of religion, they wear a miniature ਕਿਰਪਾਨ round their neck and are called ਅੰਮ੍ਰਿਤਧਾਰੀਜ਼, ਕਿ ਕੁਛ ਨੂੰ ਧਰਮ ਦੇ ਨਾਂ ਤੇ ਸਹੁੰ ਖਵਾਈ ਜਾਂਦੀ ਹੈ, ਉਹ ਛੋਟੀ ਕਿਰਪਾਨ ਆਪਣੀ ਗਲ ਦੇ ਦੁਆਲੇ ਪਾਉਂਦੇ ਨੇ ਤੇ ਉਹਨਾਂ ਨੂੰ ਅੰਮ੍ਰਿਤਧਾਰੀ ਕਿਹਾ ਜਾਂਦਾ। ਫਿਰ ਅਸੀਂ ਐਨ ਅਪੀਲ, these ਅੰਮ੍ਰਿਤਧਾਰੀਜ਼ they are very dangerous people. They may appear innocent from outside, but basically they are committed to arson, murder and loot. Any information about these Amritdharis should be brought to the notice of nearby army authorities. It will be a great service to the Indian nation. ਇਹ ਰਿਕਾਰਡਡ ਹੈ ਔਰ ਬਾਅਦ ਦੇ ਵਿੱਚ ਇਹਨੂੰ ਹਾਈ ਕੋਰਟ ਚੈਲੰਜ ਵੀ ਕੀਤਾ ਗਿਆ, ਉਹਨਾਂ ਨੇ ਵਿਦਡਰਾ ਕੀਤਾ। ਸੋ ਇਹ ਅਸੀਂ ਦੇਖਦੇ ਹਾਂ ਵੀ 10 ਜੁਲਾਈ ਦਾ ਜਿਹੜਾ ਇਹ ਸਰਕੂਲਰ ਹੈ, ਪੰਜਾਬ ਦੇ ਵਿੱਚ ਕਿਲਿੰਗਸ ਚੱਲ ਰਹੀਆਂ ਸੀ, ਔਰ ਇਹਦੇ ਨਾਲ ਜਿਹੜੀ ਇਸ ਪਾਸੇ ਵੁੱਡ ਰੋਜ਼ ਚੱਲ ਰਿਹਾ ਸੀ, ਔਰ ਸ਼ਾਇਦ ਉਹਦਾ ਕੀ ਨਾਂ ਰੱਖਿਆ ਹੋਏਗਾ ਆਪਰੇਸ਼ਨ ਦਾ। ਪਰ ਇੱਕ ਗੱਲ ਜ਼ਾਹਰ ਹੈ ਕਿ 8 ਨਵੰਬਰ ਨੂੰ ਪੰਜਾਬ ਤੋਂ ਬਾਹਰ ਭਾਰਤ ਭਰ ਦੇ ਗੁਰਦੁਆਰਿਆਂ ਦੇ ਉੱਤੇ ਜਿਹੜਾ ਉਹ ਹਮਲੇ ਕੀਤੇ ਜਾਣੇ ਸੀ ਕਰਾਊਡਸ ਵੱਲੋਂ, ਪੁਲਿਸ ਨੇ ਉਹਨਾਂ ਦੇ ਨਾਲ ਹੋਣਾ ਸੀ, ਔਰ ਸਿੱਖਾਂ ਦਾ ਵੱਡੀ ਗਿਣਤੀ ਦੇ ਵਿੱਚ ਕਤਲੇਆਮ ਹੋਣਾ ਸੀ। ਔਰ ਇਹ ਐਸਾ ਕਿਹਾ ਜਾਂਦਾ ਹੈ ਕਿ ਸ਼ਹੀਦ ਬੇਅੰਤ ਸਿੰਘ ਹੋਰਾਂ ਨੂੰ, ਜਿਹੜੇ ਬੇਸ਼ੱਕ ਜੂਨ 84 ਦੇ ਘੱਲੂਘਾਰੇ ਤੋਂ ਦੁਖੀ ਸਨ, ਔਰ ਅਸੀਂ ਦੇਖਿਆ ਕੱਲ ਅਸੀਂ ਉਹ ਸਾਰੀ ਬਿਲਟ ਕੀਤਾ ਸੀ ਕਿ ਕਿਵੇਂ ਉਹਨਾਂ ਨੇ ਮਨ ਬਣਾਇਆ, ਪਰ ਇਸ ਇਨਫੋਰਮੇਸ਼ਨ ਨੇ ਜਿਹੜੀ ਕਿ ਉਹਨਾਂ ਨੂੰ ਲੱਗਿਆ ਕਿ ਵੀ ਜੇ ਔਰਤ ਜਿਉਂਦੀ ਰਹੀ ਤੇ ਫਿਰ ਅੱਗੇ ਤਾਂ ਹਜ਼ਾਰਾਂ ਮਾਰੇ ਨੇ ਪੰਜਾਬ 'ਚ, ਹੋਰ ਕਿਸ ਲੈਵਲ ਦੇ ਉੱਤੇ ਨੁਕਸਾਨ ਕਰੇਗੀ, ਉਹਨਾਂ ਨੇ ਜਿਹੜਾ ਇਹਨੂੰ ਪ੍ਰੀਐਂਪਟ ਕੀਤਾ। ਔਰ ਜ਼ਾਹਰ ਹੈ ਕਿ ਬੇਸ਼ੱਕ ਨਵੰਬਰ ਦੇ ਇਸ ਪਹਿਲੇ ਹਫਤੇ 'ਚ ਅੱਜ ਦੇ ਦਿਨ ਤੋਂ ਸ਼ੁਰੂ ਹੋ ਕੇ ਪਹਿਲਾ ਹਮਲਾ ਜ਼ੈਲ ਸਿੰਘ ਦੀ ਆਪਣੀ ਗੱਡੀ ਤੇ ਹੀ ਹੋਇਆ, ਔਰ ਕਿਵੇਂ ਇਹਨੂੰ ਪੂਰੇ ਯੋਜਨਾਬੱਧ ਤਰੀਕੇ ਦੇ ਨਾਲ ਜਿਹੜਾ ਆਰਗੇਨਾਈਜ਼ ਕੀਤਾ ਗਿਆ। ਇਹਦੇ ਬਾਵਜੂਦ ਕਿ ਜ਼ੈਲ ਸਿੰਘ ਨੇ ਸਾਰੇ ਲੋਕਤੰਤਰ ਦੇ ਜਿੰਨੇ ਪੈਰਾਮੀਟਰ ਛਿੱਕੇ ਤੇ ਟੰਗ ਕੇ, ਅਜੇ ਉਹਨੂੰ ਪਾਰਟੀ ਨੇ ਲੀਡਰ ਵੀ ਨਹੀਂ ਸੀ ਚੁਣਿਆ ਰਾਜੀਵ ਗਾਂਧੀ ਨੂੰ, ਕਿ ਉਹਨੂੰ ਸਹੁੰ ਚੁਕਾਈ ਪ੍ਰਧਾਨ ਮੰਤਰੀ ਦੀ। ਔਰ ਜਦੋਂ ਇੰਦਰਾ ਗਾਂਧੀ ਨੂੰ ਜਿਹੜਾ ਸਜ਼ਾ ਯਾਫਤਾ ਕੀਤਾ ਜਾਂਦਾ ਹੈ, ਇਹ ਸ਼ਾਇਦ ਕਲਕੱਤੇ ਸੀ ਰਾਜੀਵ ਗਾਂਧੀ, ਜ਼ੈਲ ਸਿੰਘ ਯਮਨ 'ਚ ਸੀ, ਉਹ ਫੌਰਨ ਉੱਥੇ ਪਹੁੰਚਦਾ, ਉਹ ਕਲਕੱਤੇ ਤੋਂ ਅੰਦਰ ਪਹਿਲਾ ਆਰਡਰ ਜਿਹੜਾ ਰਾਜੀਵ ਗਾਂਧੀ ਨੇ ਪਹੁੰਚਦਿਆਂ, ਜਦੋਂ ਕਿ ਦਿੱਲੀ ਦੇ ਉਹਦੇ ਜਿਹੜੇ ਕੌਨਫੀਡੈਂਟ ਉਹਦੇ ਆਲੇ ਦੁਆਲੇ ਸੀ, ਜਿਹੜੇ ਐਮਪੀ ਵੀ ਸੀ, HKL ਭਗਤ, ਸੱਜਣ ਕੁਮਾਰ, ਜਗਦੀਸ਼ ਟਾਈਟਲਰ, ਔਰ ਜਿਹੜਾ ਇੱਕ ਹਸਬੈਂਡ ਵਾਈਫ ਲਲਿਤ ਮਾਕਨ, ਉਹਦੀ ਘਰ ਵਾਲੀ ਜਿਹੜੀ ਹੈ ਉਹ ਗੀਤਾਂਜਲੀ ਕੀ ਨਾਂ ਸੀ ਉਹਦਾ, ਜਿਨ੍ਹਾਂ ਨੂੰ ਸਜ਼ਾ ਯਾਫਤਾ ਕੀਤਾ ਸਿੰਘਾਂ ਨੇ। ਫਿਰ ਇਹ ਉਹਨੇ ਆਰਡਰ ਕੀਤਾ ਸੀ ਕਿ ਟੀਚ ਦੈਮ ਏ ਲੈਸਨ, ਔਰ ਉਹਨੇ ਇੱਕ ਅੰਗਰੇਜ਼ੀ 'ਚ ਗਾਲ ਕੱਢੀ, ਮੈਂ ਇਹ ਸ਼ਬਦ ਨਹੀਂ ਇਸਤੇਮਾਲ ਕਰ ਸਕਦਾ। ਸੋ ਇਸ ਸਾਰੇ ਦੇ ਥੱਲੇ, ਔਰ ਇਹ ਅਮਿਤਾਭ ਬੱਚਨ ਜਿਹਨੂੰ ਅੱਜ ਕਈ ਸਾਡੇ ਵੀ ਐਡਮਾਇਰ ਕਰਦੇ ਹਨ ਜੀ, ਗ੍ਰੇਟ ਫਲਾਣਾ ਤੇ ਢਿਮਕਾ, ਇਹਨੇ ਜਿਹੜਾ ਉਹ ਬੜਾ ਪਬਲਿਕਲੀ ਜਿਹੜੇ ਟੈਲੀਵਿਜ਼ਨ ਦੂਰਦਰਸ਼ਨ ਦੇ ਉੱਤੇ ਕਿ ਅਬ ਇਹ ਖੂਨ ਕੇ ਛੀਟੇ ਕਾਤਲੋं के घरों तक पहुंचा दो, इस किस्म की स्टेटमेंट। और खून का बदला खून लगातारता दे नाल उस वेले HKL भगत इन्फॉर्मेशन एंड ब्रॉडकास्टिंग मिनिस्टर सी,
ਇਹ ਨਾਰੇ ਲਗਾਤਾਰ ਇੰਦਰਾ ਗਾਂਧੀ ਦੀ ਡੈੱਡ ਬਾਡੀ ਰੱਖੀ ਹੋਈ ਹੈ। ਬਾਹਰਲੇ ਮੁਲਕਾਂ ਤੋਂ ਡਿਗਨਿਟਰੀ ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ ਦਿੱਲੀ 'ਚ ਲੈਂਡ ਕਰ ਰਹੇ ਨੇ ਉਸ ਦੇ ਅਖੀਰਲੇ ਰਾਈਟਸ ਸ਼ਾਮਲ ਹੋਣ ਲਈ, ਔਰ ਟੀਵੀ ਦੇ ਉੱਤੇ ਲਗਾਤਾਰ ਖੂਨ ਕਾ ਬਦਲਾ ਖੂਨ ਦੇ ਜਿਹੜੇ ਨੇ ਉਹ ਨਾਰੇ ਚੱਲ ਰਹੇ ਨੇ। ਸੋ ਇਸ ਬੈਕਡ੍ਰੌਪ ਦੇ ਵਿੱਚ ਜਿਸ ਤਰੀਕੇ ਨਾਲ ਕੱਲੇ ਦਿੱਲੀ ਦੇ ਵਿੱਚ ਹੀ ਇੱਕ ਜੇ ਅਸੀਂ ਉਹਦਾ ਲਿਬਰਲ ਅਕਾਊਂਟ ਲਈਏ ਤੇ ਫਿਰ 10,000 ਦੇ ਨੇੜੇ ਤੇੜੇ ਸਿੱਖ ਕੱਲੇ ਦਿੱਲੀ ਦੇ ਵਿੱਚ ਹੀ ਮਾਰੇ ਗਏ ਨੇ। ਪਰ ਸਰਕਾਰੀ ਸਾਧਨ ਵੀ 3,500 ਦੇ ਕਰੀਬ ਉਹ ਐਫੀਡੇਵਿਟ ਔਰ ਦੂਸਰੇ ਉਹ ਮੰਨਦੇ ਨੇ। ਔਰ ਇਸ ਸਾਰੇ ਦੇ ਉੱਤੇ ਅਸੀਂ ਦੇਖਦੇ ਹਾਂ ਵੀ ਉਹਨਾਂ ਨੇ ਇਹੀ ਨਹੀਂ ਕਿ ਭਾਈ ਜਿਵੇਂ ਜਿਸ ਅੰਦਾਜ਼ ਦੇ ਵਿੱਚ ਕੱਲਾ ਸ਼ਹਿਰਾਂ ਜਾਂ ਮੁਹੱਲਿਆਂ ਤੇ ਹੀ ਹਮਲਾ ਨਹੀਂ ਹੋਇਆ, ਕਿਵੇਂ 70 ਦੇ ਕਰੀਬ ਟ੍ਰੇਨਸ ਰੋਕੀਆਂ ਗਈਆਂ ਥਾਂ ਥਾਈਂ ਵੱਡੀਆਂ ਸਾਰੇ ਭਾਰਤ ਦੇ ਵਿੱਚ, ਔਰ ਫਿਰ ਕਿਵੇਂ ਟ੍ਰੇਨ ਸਟੇਸ਼ਨਾਂ ਦੇ ਉੱਤੇ ਉਹਨਾਂ ਹੀ ਉਸ ਕਿਸਮ ਦੇ ਕਾਤਲਾਂ ਨੂੰ ਲਿਆ ਕੇ ਜਿਹੜੇ ਸਿੱਖਾਂ ਦਾ ਕਤਲੇਆਮ ਗੱਡੀਆਂ ਚੋਂ ਕੱਢ ਕੇ ਕੀਤਾ ਗਿਆ, ਟ੍ਰੇਨਾਂ ਚੋਂ, ਬੱਸਾਂ, ਟਰੱਕਾਂ, ਕਾਰਾਂ, ਜੋ ਹਰਿਆਣੇ ਦੇ ਵਿੱਚ ਹੋਇਆ ਸ਼ੰਭੂ ਤੋਂ ਲੈ ਕੇ ਦਿੱਲੀ ਤੱਕ, ਉਹ ਤਾਂ ਇੱਕ ਕਹਾਣੀ ਸਾਹਮਣੇ। ਔਰ ਕਿਵੇਂ ਕਿਸ ਕਿਸਮ ਦੀ ਨਸਲਕੁਸ਼ੀ ਦੀਆਂ ਉਦਾਹਰਨਾਂ ਜਿਹੜੀਆਂ ਹੋਂਦ, ਚਿੱਲੜ, ਪਟੌਦੀ ਜਿਹੜੀਆਂ ਹੁਣ 2 ਸਾਲ ਪਹਿਲਾਂ ਸਾਹਮਣੇ ਆਈਆਂ, ਔਰ ਕੁਝ ਤਾਂ ਥਾਵਾਂ ਐਸੀਆਂ ਨੇ ਜਿਨ੍ਹਾਂ ਦਾ ਅੱਜ 32 ਸਾਲ ਬਾਅਦ ਵੀ ਸਬੂਤ ਨਹੀਂ ਨੇ, ਕਿਉਂਕਿ ਮੁਹੱਲਿਆਂ ਦੇ ਮੁਹੱਲੇ, ਆਬਾਦੀਆਂ ਦੀਆਂ ਆਬਾਦੀਆਂ ਹੀ ਸਾਫ਼ ਹੋ ਗਈਆਂ, ਜਾਂ ਜਿੱਥੇ 2-2 4-4 ਘਰ ਸੀ ਉਹ ਸਾਰੇ ਮਾਰ ਮੁਕਾਏ ਗਏ। ਕਿਹਨੇ ਰਿਪੋਰਟ ਕਰਨਾ ਸੀ? ਔਰ ਜੋ ਕੁਝ ਹੋਇਆ ਉਹਦੇ 'ਚ ਸੈਂਕੜਿਆਂ ਦੀ ਗਿਣਤੀ। ਹੁਣ ਜਦੋਂ ਕਈ ਵਾਰ ਸਾਡੇ ਹੀ ਕੁਛ ਵੀਰ ਕਹਿਣਗੇ ਜੀ ਤੁਸੀਂ ਦੇਖੋ ਸਾਡੀ ਫੌਜ ਦੇ ਵਿੱਚ ਭਾਵੇਂ ਇੰਡੀਆ ਦੀ ਫੌਜ ਹੈ, ਸਿੱਖ ਵੀ ਨੇ, ਤੇ ਜੇ ਹੁਣ ਉਹਨਾਂ ਨੂੰ ਵੀ ਕੋਈ ਹਾਰਮ ਹੁੰਦਾ ਜਾਂ ਦੂਜਾ, ਮੈਂ ਕਿਹਾ ਜੀ ਜੇ ਹੁਣ ਸਮਝਣਾ ਹੀ ਨਹੀਂ ਹੈ ਸਿੱਖ ਫੌਜੀਆਂ ਜਾਂ ਦੂਜਿਆਂ ਨੇ ਵੀ, ਸੈਂਕੜਿਆਂ ਦੀ ਗਿਣਤੀ ਦੇ ਵਿੱਚ ਯੂਨੀਫਾਰਮਡ ਸਿੱਖ ਆਫੀਸਰਸ ਔਰ ਜਵਾਨ ਜਿਹੜੇ ਨੇ ਉਹ ਜਿਉਂਦੇ ਸਾੜ ਦਿੱਤੇ ਗਏ ਸੀ। ਕਤਲੇਆਮ ਕੇ 90 ਲਾਸ਼ਾਂ ਸਿੱਖ ਫੌਜੀਆਂ ਦੀਆਂ ਯੂਨੀਫਾਰਮ 'ਚ ਆਫੀਸਰਸ ਉਹ ਜਲੰਧਰ ਛਾਉਣੀ ਦੇ ਵਿੱਚ ਆਈਆਂ। ਬਾਕੀ ਕਿੱਥੇ ਕੀ ਹੋਇਆ ਕਿਸੇ ਨੇ ਕਦੇ ਕੋਈ ਵੇਰਵਾ ਨਸ਼ਰ ਨਹੀਂ। ਈਵਨ ਦਿੱਲੀ ਦੇ ਨੇੜੇ ਇੱਕ ਸਟੇਸ਼ਨ ਦੇ ਉੱਤੇ ਜਿਸ ਬਾਰੇ ਪੈਟੀਸ਼ਨ ਵੀ ਆਈ, 32 ਜਿਹੜੇ ਯੂਨੀਫਾਰਮਡ ਪੁਲਿਸ ਆਫੀਸਰ ਜਿਨ੍ਹਾਂ 'ਚ ਕਰਨਲ ਵੀ ਸੀ, ਮੇਜਰ ਵੀ ਸੀ, ਕੈਪਟਨ ਵੀ ਸੀ, ਉਹ ਜਿਹੜੇ ਨੇ ਯੂਨੀਫਾਰਮ ਦੇ ਵਿੱਚ, ਇੱਕ ਤਾਂ ਹੁੰਦਾ ਕੋਈ ਕਹਿੰਦਾ ਜੀ ਮੈਂ ਫੌਜ 'ਚ ਹਾਂ, ਉਹਨਾਂ ਨੂੰ ਜਿਹੜਾ, ਤੇ ਜੇ ਇਸ ਤੋਂ ਬਾਅਦ ਵੀ ਸਮਝ ਨਹੀਂ ਆਈ ਕਿ ਭਾਈ ਸਾਡੇ ਨਾਲ ਕੀ ਹੋਇਆ। ਔਰ ਜੋ ਕੁਛ ਜਦੋਂ ਅਸੀਂ ਨਾਦਰਸ਼ਾਹੀ ਲੁੱਟ ਦੀ ਗੱਲ ਕਰਦੇ ਹਾਂ ਤੇ ਉਹਦੀ ਲੁੱਟ ਮਾਰ ਦੀ ਗੱਲ ਹੁੰਦੀ ਹੈ, ਜਬਰ ਜਨਾਹ ਦੀ ਗੱਲ ਨਹੀਂ ਹੁੰਦੀ। 47 ਦੇ ਦੌਰ ਇੱਕ ਕਾਲਾ ਧੱਬਾ ਦੋਨੋਂ ਪਾਸੇ, ਲੇਕਿਨ ਨਵੰਬਰ 84 ਜੋ ਹਜ਼ਾਰਾਂ ਸਿੱਖ ਔਰਤਾਂ ਦੇ ਨਾਲ ਹੋਇਆ, ਕਿਵੇਂ ਗੈਂਗ ਰੇਪ ਹੋਏ, ਔਰ ਭਾਰਤ ਭਰ ਦੇ ਵਿੱਚ ਦਿੱਲੀ, ਕਾਨਪੁਰ, ਬੋਕਾਰੋ ਦੇ ਵਿੱਚ। ਤੇ ਜੇ ਅਸੀਂ ਪਹਿਲੇ ਜਿਵੇਂ ਜ਼ਿਕਰ ਕੀਤਾ ਕਿ 70 ਦੇ ਕਰੀਬ ਸਿੱਖ ਇੰਜੀਨੀਅਰ ਜਿਹੜੇ ਨੇ ਉਹ ਜਿਉਂਦੇ ਚੁੱਕ ਕੇ ਭੱਠੀਆਂ ਦੇ ਵਿੱਚ ਹੀ ਸੁੱਟ ਦਿੱਤੇ, ਕੋਈ ਸਬੂਤ ਨਹੀਂ। ਔਰ ਪੂਰੇ ਦਾ ਪੂਰੀ ਜਿਹੜੀ ਉਹ ਆਬਾਦੀ ਸੀ ਜਿਹੜੇ ਉੱਥੇ ਰਹਿੰਦੇ ਸੀ ਔਰ ਜਿਹੜੇ ਉਸ ਦੇ ਵਿੱਚ ਉਹ ਜਿਹੜੇ ਨੇ ਉਹ ਜ਼ਿੰਦਾ ਸਾੜ ਦਿੱਤੇ ਗਏ। ਔਰ ਇਹ ਕਤਲੇਆਮ ਦਾ ਦੌਰਾ ਲਗਭਗ 4 ਦਿਨ ਬੇਰੋਕ ਟੋਕ ਚੱਲਦਾ ਰਿਹਾ। ਇਹਦੇ ਬਾਵਜੂਦ ਕਿ ਦਿੱਲੀ ਦੇ ਵਿੱਚ ਹੀ ਜਿਹੜੀ ਆਰਮੀ ਛਾਉਣੀ ਹੈ ਉਹਦੇ ਸਿੱਖ ਲਾਈਟ ਇਨਫੈਂਟਰੀ ਦੇ 1500 ਦੇ ਕਰੀਬ ਸਿੱਖ ਜਵਾਨ ਬੈਠੇ ਸੀ, ਲੇਕਿਨ ਉਹਨਾਂ ਨੂੰ ਬੈਰਕਾਂ ਚੋਂ ਹੀ ਨਹੀਂ ਨਿਕਲਣ ਦਿੱਤਾ ਗਿਆ। ਨਹੀਂ ਤਾਂ ਜੇ ਇਹਨੂੰ ਕਹੋ ਕਿ ਜੀ ਜਿਵੇਂ ਹੁਣ ਕਿਹਾ ਜਾਂਦਾ ਹੈ ਜੀ ਇੰਦਰਾ ਗਾਂਧੀ ਇੰਨੀ ਫੌਜ ਦੇ, ਉਹਨੇ ਰਾਹੁਲ ਗਾਂਧੀ ਨੇ ਕੱਲ ਕਿਹਾ ਮੇਰੀ ਦਾਦੀ, ਮੇਰਾ ਫਲਾਣਾ ਇੰਨੀ ਪਪੂਲਰ, ਦੇਸ਼ ਲਈ ਖੂਨ ਡੋਲ ਦਿੱਤਾ। ਇਹ ਇੱਕ ਪਲੈਨਡ ਤਰੀਕੇ ਨਾਲ ਰਾਜੀਵ ਗਾਂਧੀ ਦੇ ਹੁਕਮਾਂ ਥੱਲੇ ਸਿੱਖਾਂ ਨੂੰ ਸਬਕ ਸਿਖਾਉਣ ਦਾ ਜਿਹੜਾ ਦੂਸਰਾ ਸਟੈਪ ਸੀ ਘੱਲੂਘਾਰੇ ਤੋਂ ਬਾਅਦ, ਜਿਹੜਾ 8 ਨਵੰਬਰ ਨੂੰ ਕੀਤਾ ਜਾਣਾ ਸੀ, ਉਹ ਕੀਤਾ ਗਿਆ। ਔਰ ਨਤੀਜੇ ਦੇ ਤੌਰ ਤੇ ਅਸੀਂ ਦੇਖਦੇ ਹਾਂ ਵੀ ਇਸ ਸਾਰੇ ਤੋਂ ਬਾਅਦ ਜਿਵੇਂ ਇੱਕ ਤੋਂ ਬਾਅਦ ਇੱਕ ਮਿਸ਼ਰਾ ਕਮਿਸ਼ਨ ਤੋਂ ਲੈ ਕੇ ਨਾਨਾਵਤੀ ਕਮਿਸ਼ਨ ਤੱਕ ਲਗਭਗ 1 ਦਰਜਨ ਦੇ ਕਰੀਬ ਕਮੇਟੀਆਂ, ਨਰੂਲਾ ਕਮੇਟੀ, ਮਰਵਾਹ ਕਮੇਟੀ, ਫਲਾਣਾ ਕਮੇਟੀ, ਔਰ ਇਸ ਸਾਰੇ ਦਾ ਹੁਣ ਜਿਹੜਾ ਖੁਦ ਕਾਤਲ ਹੈ ਔਰ ਇਹ ਸਾਰੇ ਹਜ਼ਾਰਾਂ ਸਿੱਖਾਂ ਦੇ ਖੂਨ ਨਾਲ ਆਪਣਾ ਰਾਜ ਸ਼ਕਤੀ ਦਾ ਤਿਲਕ ਲਾ ਕੇ ਰਾਜੀਵ ਗਾਂਧੀ ਦਿੱਲੀ ਦੇ ਰਾਮਲੀਲਾ ਗਰਾਊਂਡ 'ਚ ਖਲੋ ਕੇ ਕਹਿੰਦਾ ਕਿ ਜਬ ਕੋਈ ਬੜਾ ਵ੍ਰਿਕਸ਼ ਗਿਰਤਾ ਹੈ ਤੋ ਧਰਤੀ ਕਾਂਪਤੀ ਹੈ। ਉਹ ਉਸ ਨੂੰ ਦੱਸਣ ਦੇ ਲਈ, ਔਰ ਇਸ ਗੱਲ ਨੂੰ ਭਾਵੇਂ ਇਹ ਵੀ ਬੀਜੇਪੀ ਦਾ ਵਾਈਸ ਪ੍ਰੈਜ਼ੀਡੈਂਟ ਔਰ ਸ਼ਰਾਰਤੀ ਕਿਸਮ ਦਾ ਬੰਦਾ ਹੈ ਜੇਠ ਮਲਾਨੀ, ਇਹਨੇ ਜਦੋਂ ਸਤਵੰਤ ਸਿੰਘ ਦਾ ਕੇਸ ਜਿਹੜਾ ਉਹ ਹੈਂਡਲ ਕੀਤਾ ਕੇਰ ਸਿੰਘ ਦਾ, ਔਰ ਉਦੋਂ ਇਹਦੀ ਕਾਊਂਟਰ ਸਟੇਟਮੈਂਟ ਸੀ कि कहीं धरती को इसलिए तो नहीं कंपाया गया कि ये साबित किया जा सके कि गिरने वाला वृक्ष बड़ा था, कि भी ये साबित करने दे लिए हुण उन्हां नूं ਇਹ ਲੱਗਦਾ ਸੀ ਕਿ ਵੀ ਇੱਕ ਸਬ ਇੰਸਪੈਕਟਰ, ਇੱਕ ਕਮਾਂਡੋ ਬਿਆਨ ਸਿੰਘ, ਸਤਵੰਤ ਸਿੰਘ, ਉਹਨਾਂ ਨੇ ਸਾਡੀ ਦੁਰਗਾ ਨੂੰ ਮਾਰ ਦਿੱਤਾ। ਪਹਿਲਾਂ ਤਾਂ ਬਿਆਨ ਜੇ ਤੁਸੀਂ ਉਸ ਪੀਰੀਅਡ ਦੇ ਦੇਖੋ, ਇਹ CIA ਦਾ ਕੰਮ ਹੈ, ਇਹ ਫਲਾਣਾ ਹੈ। ਔਰ
CIA ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ, ਇਹਨੂੰ ਵੱਡਾ ਪਲਾਟ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਔਰ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹ, ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਨਵੰਬਰ 84 ਦੀ ਇਸ ਸਿੱਖ ਨਸਲਕੁਸ਼ੀ ਤੋਂ ਬਾਅਦ ਪਾਰਲੀਮੈਂਟ ਦੀਆਂ ਚੋਣਾਂ ਐਂਡ ਦੇ ਵਿੱਚ ਹੋਈਆਂ ਔਰ ਉਸ ਦੇ ਵਿੱਚ 4 ਚਫੇਰੇ ਜਿਹੜਾ ਰਾਜੀਵ ਗਾਂਧੀ ਔਰ ਸਾਰੀ ਕਾਂਗਰਸ ਦਾ ਜਿਹੜਾ ਪ੍ਰਚਾਰ ਸੀ ਔਰ ਜਿਹਦੇ ਥੱਲੇ 3/4 ਮੈਜੋਰਿਟੀ ਜਿਹੜੀ ਭਾਰਤ ਦੀ ਹਿਸਟਰੀ 'ਚ ਕਦੇ ਕਿਸੇ ਪੋਲੀਟੀਕਲ ਪਾਰਟੀ, ਕਦੇ ਨਹਿਰੂ ਨੂੰ ਵੀ ਨਹੀਂ ਸੀ ਮਿਲੀ। ਉਸ ਵੇਲੇ ਨਾਰੇ ਇਹ ਸੀ। ਹੁਣ ਮੇਨਕਾ ਗਾਂਧੀ ਇਹਨਾਂ ਦੀ ਕੱਛ 'ਚ ਵੜੀ ਹੋਈ ਹੈ BJP ਦੀ, ਐਨਵਾਇਰਨਮੈਂਟਲ ਔਰ ਕੁੱਤੇ ਬਿੱਲੀਆਂ ਦਾ ਜਿਹੜਾ ਉਹਦੇ ਰਾਈਟ ਦੀ ਗੱਲ ਕਰਦੀ ਹੈ। ਔਰ ਇਹ ਜਦੋਂ ਉੱਥੋਂ ਖਲੋਤੀ, ਕਿਉਂਕਿ ਉਦੋਂ ਇਹ ਜਿਹੜੀ ਹੈ ਸਮਝਦੇ ਸੀ ਕਿ ਸੰਜੇ ਗਾਂਧੀ ਦੀ ਵਾਈਫ ਹੋਣ ਦੇ ਨਾਤੇ ਮੈਨੂੰ ਪੋਲਿਟਿਕਸ 'ਚੋਂ ਬਾਹਰਨਾ ਚਾਹੀਦਾ। ਇੰਦਰਾ ਗਾਂਧੀ ਨੇ ਸੋਨੀਆ ਨੂੰ ਪ੍ਰੈਫਰ ਕੀਤਾ ਔਰ ਨਤੀਜੇ ਦੇ ਤੌਰ ਤੇ ਇਹਨੇ ਆਪਣਾ ਵਿਚਾਰ ਮੰਚ, ਸੰਜੇ ਵਿਚਾਰ ਮੰਚ ਬਣਾਇਆ ਹੋਇਆ ਸੀ ਔਰ ਇਹ ਖਲੋਤੀ ਉੱਥੇ UP ਦੇ ਵਿੱਚ। ਔਰ ਇਸ ਦੇ ਉੱਤੇ ਸਾਰੇ ਇਹਦੀ ਕਨਸਟੀਚੁਐਂਸੀ 'ਚ ਵੀ ਵੱਡੇ ਵੱਡੇ ਪੋਸਟਰ ਇਹੀ ਸੀ ਕਿ ਸਰਦਾਰ ਕੀ ਬੇਟੀ ਗੱਦਾਰ ਕੀ ਬੇਟੀ। ਔਰ ਪਿਛਲੇ ਦਿਨਾਂ 'ਚ ਡਾਕਟਰ ਚੀਮਾ ਨੇ ਇਹ ਗੱਲ ਕਹੀ TV 84 ਦੇ ਇੰਟਰਵਿਊ 'ਚ ਵੀ। ਔਰ ਉਹਨਾਂ ਨੇ ਦਿੱਲੀ ਯੂਨੀਵਰਸਿਟੀ ਦੀ ਇੱਕ ਪ੍ਰੋਫੈਸਰ, ਸ਼ਾਇਦ ਬੀਬੀ ਅਮਰਜੀਤ ਕੌਰ ਹੀ ਨਾਂ ਸੀ ਉਹਨਾਂ ਦਾ, ਉਹਨਾਂ ਨੂੰ ਕੋਟ ਕੀਤਾ। ਉਹਨਾਂ ਨੇ ਕਿਹਾ ਜੀ ਬਾਕੀ ਲੋਕ ਤਾਂ ਜੋ ਕੀਤਾ ਹੋਇਆ ਕਿ ਜੀ ਦੰਗਈ ਹੋ ਗਏ ਜਾਂ ਸਰਕਾਰ, ਉਹਨੇ ਕਿਹਾ ਜੀ ਮੈਂ ਆਪਣੇ ਪ੍ਰੋਫੈਸਰਾਂ ਨੂੰ, ਜਿਹੜੇ ਸਾਥੀ ਪ੍ਰੋਫੈਸਰ ਸਟਾਫ ਰੂਮ 'ਚ ਦੂਜੇ, ਇਸ ਨੂੰ ਇੰਜੋਏ ਕਰਦੇ ਦੇਖਿਆ ਜੋ ਸਿੱਖਾਂ ਦਾ ਕਤਲੇਆਮ ਸੀ। ਔਰ ਉਹਦੇ 'ਚ ਉਹਨਾਂ ਨੇ ਕਿਹਾ ਜੀ ਇੱਕ ਮੇਰੀ ਪ੍ਰੈਜ਼ੈਂਸ ਇੱਕ ਪ੍ਰੋਫੈਸਰ ਨੇ ਦੂਜੇ ਨੂੰ ਪੁੱਛਿਆ ਕਿ ਜੀ ਆਪਕੋ ਮਾਲੂਮ ਹੈ सीख कबाब किसको कहते हैं? उन्हें कहा जी हाँ मालूम। कहते नहीं वो नहीं, ये है जला हुआ सीख, जिहदा सड़िया सिख दा कबाब बने वो सीख कबाब है। और ये वरतारा कोई एक थां तक महदूद नहीं सी, जिस अंदाज दे विच 4 चफेरे। और उस पीरीयड च मैं इमीडिएटली नवंबर 84 तो कुछ दिनों बाद ही, शायद दूसरा या तीसरा हफ्ता होएगा, ਦਿੱਲੀ ਗਿਆ। ਔਰ ਮੈਂ ਉਦੋਂ ਲਗਭਗ 1 ਲੱਖ ਦੇ ਕਰੀਬ ਲੋਕ ਜਿਹੜੇ ਨੇ ਘਰਾਂ ਚੋਂ ਜਿਹੜੇ ਨੇ ਉਹ ਬੇਘਰ ਸੀ। ਔਰ ਜਿਹੜੀਆਂ ਗਰੀਬ ਸਿੱਖਾਂ ਦੀਆਂ, ਵਣਜਾਰੇ ਲੁਬਾਣੇ ਸਿੱਖਾਂ ਦੀਆਂ ਆਬਾਦੀਆਂ ਸੀ, ਵਿਚਾਰੇ ਕਿਰਤ ਕਰਕੇ ਖਾਣ ਵਾਲੇ, ਉਹਨਾਂ ਦੀਆਂ ਆਬਾਦੀਆਂ ਸਾਫ਼ ਕਰ ਦਿੱਤੀਆਂ ਸੀ। ਤਰਲੋਕਪੁਰੀ, ਮੰਗੋਲਪੁਰੀ, ਸੁਲਤਾਨਪੁਰੀ, ਔਰ ਬਹੁਤ ਸਾਰੇ ਆ ਕੇ ਰਕਾਬਗੰਜ ਔਰ ਦੂਸਰੇ ਉਹਨਾਂ ਕੈਂਪਾਂ ਦੇ ਵਿੱਚ ਬੈਠੇ ਸੀ। ਔਰ ਮੈਂ ਉਹਨਾਂ ਕੈਂਪਾਂ ਦੇ ਵਿੱਚ ਉਹ ਜਦੋਂ ਤੁਸੀਂ ਉਸ ਪੀਰੀਅਡ ਨੂੰ ਯਾਦ ਕਰਦੇ ਹੋ ਫਿਰ ਤੁਸੀਂ ਸੌ ਨਹੀਂ ਸਕਦੇ ਜੀ। ਫਿਰ ਤੁਹਾਨੂੰ ਕੋਈ ਹੋਰ ਗੱਲ ਔੜ ਹੀ ਨਹੀਂ ਸਕਦੀ ਕਿ ਕਿਸ ਹੱਦ ਤੱਕ ਜਾ ਕੇ ਇਹ ਜਿਹੜੀ ਹੈ ਨਸਲਕੁਸ਼ੀ ਦੇ ਪ੍ਰੋਗਰਾਮ ਨੂੰ ਜਿਹੜਾ ਹੈ ਉਹ ਇੰਪਲੀਮੈਂਟ ਕੀਤਾ ਗਿਆ। ਔਰ ਇਸ ਸਾਰੇ ਦਾ 32 ਸਾਲ ਬਾਅਦ ਵੀ ਜਦੋਂ ਅਸੀਂ ਇਹ ਕਹਿੰਦੇ ਹਾਂ ਜੀ ਕਿੱਥੇ ਹੈ ਇਨਸਾਫ ਜੀ, ਔਰ ਜ਼ਾਹਰ ਹੈ ਕਿ ਇਨਸਾਫ ਕਿਹਨੇ ਦੇਣਾ, ਜਦੋਂ ਕਿ ਜਿਵੇਂ ਇੱਕ ਉਹ 47 ਤੋਂ ਪਹਿਲਾਂ ਦੇ ਹੀ ਭਾਵੇਂ ਦੌਰ ਦਾ ਸੀ, ਪਰ ਇਹ ਅੱਜ ਵੀ ਸਾਡੇ ਉੱਤੇ, ਸਾਡੇ ਦੌਰ ਦੇ ਉੱਤੇ ਮੋਹਰ ਜ਼ਿਆਦਾ ਟੁਕਦਾ ਹੈ ਕਿ ਵੀ ਜਿਹਦੇ 'ਚ ਸ਼ਾਇਦ ਮੈਂ ਐਗਜ਼ੈਕਟ ਨਾ ਕੋਟ ਕਰ ਰਿਹਾ ਹੋਵਾਂ ਕਿ ਨਾ ਮਰਨੇ की इजाज़त ना इजाज़त फरियाद की है, घुट घुट के मर जाऊं ये मर्जी मेरे सयाद की है। ਕਿ ਵੀ ਘੁੱਟ ਕੇ ਮਾਰਨਾ। ਔਰ ਇੱਥੇ ਤਾਂ ਜੋ ਨਵੰਬਰ 84 ਚ ਹੋਇਆ ਹੈ ਉਹ ਵਾਪਰਨ ਤੋਂ ਬਾਅਦ ਜੋ ਬਾਕੀ ਕੌਮ ਨੂੰ ਘੁੱਟ ਕੇ ਮਾਰਨ ਦਾ 32 ਸਾਲ ਬਾਅਦ ਜਦੋਂ ਤੁਸੀਂ ਦੇਖਦੇ ਹੋ ਕਿ ਤੁਸੀਂ ਲੱਭ ਰਹੇ ਹੋ ਉਹੀ ਕੁਝ ਮਰ ਗਏ ਵਿਚਾਰੇ, ਜਿਹੜੀਆਂ ਘਰਾਂ ਦੇ ਘਰ ਉਜੜ ਗਏ ਕਈ ਹਾਲਤਾਂ 'ਚ ਅੱਖਾਂ ਦੇ ਸਾਹਮਣੇ, ਬੀਬੀ ਦੇ, ਉਹਦਾ ਹਸਬੈਂਡ, ਉਹਦਾ ਪਿਓ, ਉਹਦਾ ਭਰਾ, ਉਹਦਾ ਪੁੱਤਰ, 4 ਜਿਹੜੀਆਂ ਜਨਰੇਸ਼ਨਾਂ ਜਿਨ੍ਹਾਂ ਨੇ ਤੋਰੀਆਂ ਉਹ ਜਿਹੜੇ ਨੇ ਮਾਰ ਮੁਕਾਏ ਗਏ। ਔਰ ਮੈਂ ਇੱਕ ਕਿਤਾਬ ਇਨ ਮੈਮਰੀ ਐਂਡ ਇਮੈਜੀਨੇਸ਼ਨ, ਪਰਸਨਲ ਐਸੇਜ਼ ਐਂਡ ਸ਼ਾਰਟ ਫਿਕਸ਼ਨ ਔਨ ਦਾ 1984 ਐਂਟੀ-ਸਿੱਖ ਰਾਇਟਸ, ਇਹ ਵਿਕਰਮ ਕਪੂਰ ਨੇ ਐਡਿਟ ਕੀਤੀ ਹੈ। ਔਰ ਇਹਦੇ 'ਚ ਇੱਕ ਆਰਟੀਕਲ ਪ੍ਰੀਤੀ ਗਿੱਲ ਦਾ ਹੈ, ਇਹ ਕੁਐਸਚਨ ਆਫ ਆਈਡੈਂਟੀਟੀ ਜੀ। ਹਾਲਾਂਕਿ ਇਹ ਲੰਬਾ ਚੌੜਾ ਲੇਖ ਹੈ, ਇਹਦੇ 'ਚ ਉਹਨੇ ਮੰਨਿਆ ਕਿ ਵੀ ਅਸੀਂ ਸਿੱਖੀ ਆਈਡੈਂਟੀਟੀ 'ਚ ਨਹੀਂ ਹੈ, ਮਤਲਬ ਹੈ ਵੀ ਜ਼ਾਹਰ ਹੈ ਕਿ ਉਹਨਾਂ ਦੇ ਹਸਬੈਂਡ ਜਿਹੜੇ ਨੇ ਸਿੱਖੀ ਸਰੂਪ 'ਚ ਨਹੀਂ ਨੇ। ਪਰ ਇਹਦੇ ਕੁਝ ਕਾਮੈਂਟ, ਕਿਉਂਕਿ ਜਦੋਂ ਇਸ ਕਿਸਮ ਦੇ ਆਪਣੇ ਆਪ ਨੂੰ ਬਿਲਕੁਲ ਧਰਮ ਤੋਂ ਦੂਰ ਰੱਖਣ ਵਾਲੇ ਜਾਂ ਸੈਕੂਲਰ ਇੰਡੀਅਨ ਪ੍ਰੂਵ ਕਰਨ ਵਾਲੇ ਲੋਕ ਜਦੋਂ ਉਹ ਵੀ ਜਿਹੜੇ ਨੇ ਰੋਂਦੇ ਨੇ ਜਾਂ ਕਹਿੰਦੇ ਨੇ ਕਿ ਜੀ ਭਾਈ ਅਸੀਂ, ਔਰ ਇਹਨੇ ਇੱਕ ਅੱਛਾ ਪੁਆਇੰਟ ਦਿੱਤਾ ਹੈ ਉਹਦਾ ਇਹ ਹੈ ਕਿ ਹਾਊ ਦਾ ਮੈਸੈਕਰ ਆਫ ਸਿੱਖਸ ਔਨ October 31, 1984 ਕ੍ਰੀਏਟਿਡ ਏ ਨਿਊ ਮਾਈਨੋਰਿਟੀ ਕਮਿਊਨਿਟੀ ਇਨ ਇੰਡੀਆ, ਕਿ ਪਹਿਲੀ ਵਾਰ 31 ਅਕਤੂਬਰ ਦੇ ਇਸ ਕਤਲੇਆਮ ਨੇ
ਇੱਕ ਭਾਰਤ ਦੇ ਵਿੱਚ ਘੱਟ ਗਿਣਤੀ ਸਿੱਖ ਖੜੇ ਕਰ ਦਿੱਤੇ ਜਾਂ ਪੈਦਾ ਕਰ ਦਿੱਤੇ। ਜੀ। ਔਰ ਮੈਂ ਇਹ ਕੁਇਕਲੀ ਪੜਾਂਗਾ ਕਿਉਂਕਿ ਮੈਂ ਅੱਜ ਹੀ ਇਹ ਜਦੋਂ ਆਰਟੀਕਲ ਦੇਖਿਆ ਤੇ ਮੈਨੂੰ ਲੱਗਿਆ ਕਿ ਵੀ ਇਹ ਇੱਕ ਠੀਕ ਪਰਸਪੈਕਟਿਵ ਹੈ ਫਰੋਮ ਏ ਕਾਰਨਰ। ਬਾਕੀ ਤਾਂ ਅਸੀਂ ਨਵੰਬਰ 84 ਜਿਵੇਂ 6 ਵਾਰ ਜਸਟਿਸ ਨੇ ਇੱਥੇ ਇਸ ਇਸ਼ੂ ਨੂੰ ਹਾਈਲਾਈਟ ਕੀਤਾ ਹੈ, ਕਿਵੇਂ ਇਹਦੇ ਲਈ ਜਵਾਬਦੇਹ ਬਣਾਇਆ। ਅੱਜ ਤੱਕ ਵੀ ਜਿਹੜੇ ਨੇ ਜਗਦੀਸ਼ ਟਾਈਟਲਰ ਵਰਗੇ ਔਰ ਦੂਸਰੇ ਲੋਕ ਜਿਹੜੇ ਨੇ ਇਸ ਮੁਲਕ 'ਚ ਵੜ ਨਹੀਂ ਸਕਦੇ ਹੈ। ਔਰ ਉੱਥੇ ਵੀ ਜਿਹੜਾ ਇਹਨਾਂ ਕੇਸਾਂ ਨੂੰ ਲੜਨ ਦੇ ਲਈ HS ਫੂਲਕਾ ਦੂਸਰਿਆਂ ਨੇ 32 ਸਾਲ ਐਫਰਟ ਕੀਤਾ, ਲੇਕਿਨ ਰੀਅਲ ਕਾਤਲ ਜਿਹੜੇ ਨੇ, ਰੀਅਲ ਕਾਤਲ ਤਾਂ ਹਕੂਮਤ ਸਿਸਟਮ ਔਰ ਉਸ ਪੀਰੀਅਡ 'ਚ ਜਦੋਂ ਕਿ ਜੋ ਕੁਝ ਵਾਪਰ ਰਿਹਾ। ਕੱਲ ਅਸੀਂ ਜ਼ਿਕਰ ਕੀਤਾ ਸੀ ਕਿ ਜ਼ੈਲ ਸਿੰਘ ਦੇ ਪ੍ਰੈਜ਼ੀਡੈਂਟ ਹਾਊਸ ਦੀਆਂ ਵੀ ਫੋਨ ਤਾਰਾਂ ਕੱਟ ਦਿੱਤੀਆਂ ਗਈਆਂ ਔਰ ਜਿਹੜੇ ਸੈਲੀਬ੍ਰੇਟਡ ਜਰਨੈਲ ਸੀ ਜਿਨ੍ਹਾਂ ਦੇ ਵਿੱਚ ਚੀਫ ਏਅਰ ਮਾਰਸ਼ਲ ਅਰਜਨ ਸਿੰਘ, ਜਗਜੀਤ ਸਿੰਘ ਅਰੋੜਾ, ਦੂਜੇ ਇਹ ਵੀ ਲੁਕ ਛਿਪ ਕੇ ਦਿਨ ਕੱਟਣ ਵਾਲੇ ਔਰ ਜਾ ਕੇ ਨਰਸਿਮਹਾ ਰਾਓ ਦੇ ਘਰ ਤੱਕ ਪਹੁੰਚੇ। ਨਰਸਿਮਹਾ ਰਾਓ ਉਸ ਵੇਲੇ ਹੋਮ ਮਿਨਿਸਟਰ ਸੀ ਔਰ ਕਿਸੇ ਨੇ ਕੋਈ ਨਹੀਂ ਕੀਤਾ। ਔਰ ਖੁਸ਼ਵੰਤ ਸਿੰਘ ਜਿਹੜਾ ਸਭ ਤੋਂ ਵੱਡਾ ਜਿਹੜਾ ਉਹ ਸਿੱਖਾਂ ਦਾ ਔਰ ਪਿੰਡਾਂ ਵਾਲਿਆਂ ਦਾ ਵਿਰੋਧੀ ਔਰ ਹਿੰਦੂਆਂ ਨੂੰ ਖੁਸ਼ ਕਰਨ ਲਈ ਜਿਹੜਾ ਉਹ ਧਰਮ ਨੂੰ ਹੀ ਗਾਲਾਂ ਕੱਢਣ ਵਾਲਾ, ਉਹਨੇ ਨਾਰਵੇ ਦੀ ਐਮਬੈਸੀ ਦੇ ਵਿੱਚ ਲੁੱਕ ਕੇ ਆਪਣੀ ਜਾਨ ਬਚਾਈ। ਔਰ ਉਹਨੇ ਆਪਣੀ ਲਿਖਤ ਦੇ ਵਿੱਚ ਉਦੋਂ ਕਿਹਾ ਸੀ ਕਿ ਆਈ ਫੈਲਟ ਲਾਈਕ ਬੀਇੰਗ ਏ ਜੂ ਇਨ ਨਾਜ਼ੀ ਜਰਮਨੀ, ਕਿ ਮੈਨੂੰ ਅੱਜ ਇੰਡੀਆ 'ਚ ਇਹ ਮਹਿਸੂਸ ਹੁੰਦਾ ਜੋ ਉਸ ਨਾਜ਼ੀ ਜਰਮਨੀ ਦੇ ਵਿੱਚ ਯਹੂਦੀਆਂ ਨੂੰ ਮਹਿਸੂਸ ਹੁੰਦਾ ਸੀ। ਸੋ ਇਹ ਇਸ ਆਰਟੀਕਲ 'ਚ ਆਈ ਰਿਗਾਰਡ 1984 ਐਂਡ ਵਾਟ ਹੈਪਨਡ ਇਨ ਦਾ 3 days following the assassination of Prime Minister as a traumatic moment in the history of our nation. ਅਜੇ ਵੀ ਵੈਸੇ our nation ਕਹਿੰਦੀ ਹੈ। A moment that witnessed the birth of a minority and tore communities apart in somewhat the same way as partition had done. ਕਿ ਜੋ 47 ਦੇ ਵਿੱਚ ਸੀ exactly ਉਹੀ ਕੁਛ ਜਿਹੜਾ ਹੈ ਉਹ ਵਾਪਰਿਆ। The hatred and bloodletting that engulfed the nation in those 3 days of November 1984 left close to 3,006 dead in Delhi alone, and some 50,000 people were forced to take shelter in relief camps. 3,000 ਲਗਭਗ ਘੱਟ ਤੋਂ ਘੱਟ ਦਿੱਲੀ 'ਚ ਹੀ ਮਾਰੇ ਗਏ, 50,000 ਕੈਂਪਾਂ 'ਚ ਗਏ because their homes had been destroyed. ਫਿਰ ਉਹਨੇ ਮੈਂ ਸਾਰਾ ਨਹੀਂ ਪੜ੍ਹ ਰਿਹਾ। The Sikhs didn't riot, they were massacred. ਉਹਨੇ ਕਿਹਾ ਜੀ ਇਹ ਕਹੋ ਜੀ ਐਂਟੀ ਸਿੱਖ ਰਾਇਟਸ, ਸਿੱਖਾਂ ਨੇ ਤਾਂ ਰਾਇਟ ਹੁੰਦਾ ਤਾਂ ਕਤਲੇਆਮ ਹੋਇਆ। ਮੈਂ Much like me, many Sikhs draw a parallel between 1984 and what happened during the bloody partition of the subcontinent in 1947. ਉਹਨੇ ਕਿਹਾ ਜੀ ਮੇਰੇ ਵਾਂਗ ਬਹੁਤ ਸਾਰੇ ਜਿਹੜੇ ਨੇ 47 ਚ ਔਰ ਜੋ 84 ਚ ਹੋਇਆ ਉਹਦਾ ਮੁਕਾਬਲਾ ਕੰਪੇਅਰ ਕਰਦੇ ਨੇ। I recall reading somewhere an interview with a survivor who lost all his sons in 1984, making this very point. His anguish was uncontrollable because he had escaped unharmed along with his entire family when they fled from Lahore in 1947, and now in free India, quote unquote, where they should have been safe, his family had been destroyed. ਉਹਨੇ ਕਿਹਾ ਜੀ ਮੈਂ ਇੱਕ ਇੰਟਰਵਿਊ ਪੜ੍ਹਿਆ, ਇੱਕ ਨੇ ਕਿਹਾ ਕਿ ਮੈਂ ਲਾਹੌਰ ਚੋਂ ਤਾਂ ਆਪਣਾ ਪਰਿਵਾਰ ਬਚਾ ਕੇ 47 ਚ ਆ ਗਿਆ ਸੀ, ਪਰ ਨਵੰਬਰ 84 ਚ ਮੇਰੇ ਸਾਰੇ ਪੁੱਤਰ ਜਿਹੜੇ ਨੇ ਮਾਰ ਦਿੱਤੇ ਗਏ। The past, therefore, in many ways has been recast in the minds of the survivors and indeed all those who were witness to the carnage of 1984. ਉਹਨੇ ਕਿਹਾ ਜੀ ਇਹ ਡੀਪ ਜਿਹੜਾ ਹੈ ਇਹਦੇ ਤੇ ਸਾਈਕੀ ਤੇ ਆ ਗਿਆ। ਹੁਣ ਮੈਨੀ ਆਫ ਦਾ ਰਿਊਮਰ, ਹੁਣ ਜਿਵੇਂ ਪੰਜਾਬ ਦੇ ਵਿੱਚ ਇੱਕ ਹਾਲਾਤ ਕ੍ਰੀਏਟ ਕੀਤੇ ਗਏ 84 ਚ, ਜੂਨ 84 ਦੇ ਹਮਲੇ ਤੱਕ ਇਹੀ ਕੁਝ ਦਿੱਲੀ ਚ ਸੀ। Many of the rumors that floated and became gospel in those days were about water tanks being poisoned, about houses being marked, about mobs of rioters being paid to do their pillaging and killing. It was such a time of fear and dread that one didn't quite know what to believe. ਹੁਣ ਇਹ ਅਨਾਉਂਸਮੈਂਟਸ ਹੁੰਦੀਆਂ ਸੀ ਉੱਥੇ ਪਬਲਿਕ ਐਡਰੈਸ ਸਿਸਟਮ ਤੇ ਕਿ ਜੀ ਸਿੱਖਾਂ ਨੇ ਖੂਹਾਂ ਦੇ ਵਿੱਚ ਜ਼ਹਿਰ ਪਾ ਦਿੱਤਾ। ਫਿਰ ਹੋਣਾ ਕਿ ਜੀ ਇੰਨੀਆਂ ਟ੍ਰੇਨਾਂ ਜਿਹੜੀਆਂ ਹਿੰਦੂਆਂ ਦੀਆਂ ਵੱਡੀਆਂ ਹੋਈਆਂ ਪੰਜਾਬ ਤੋਂ ਦਿੱਲੀ, ਔਰ ਇਹ ਬੜੇ ਸਿਸਟਮੈਟਿਕ ਸਰਕਾਰੀ ਗੱਡੀਆਂ ਦੇ ਵਿੱਚ ਸਪੀਕਰ ਲਾ ਕੇ ਇਹ ਜਿਹੜਾ ਪ੍ਰੋਪੇਗੈਂਡਾ ਕੀਤਾ ਜਾ ਰਿਹਾ ਤਾਂ ਕਿ ਜਿਹੜੀ ਸਾਰੀ ਕਰਾਊਡ ਹੈ ਉਹ ਇਹ ਸਮਝੇ। ਔਰ ਹਰ ਇੱਕ ਨੇ ਜੇ ਉਦੋਂ ਇਹ ਕਿਹਾ ਜਾਏ ਕਿ ਜੀ ਹੈਲਪ ਕੀਤੀ, ਜੇ ਹਿੰਦੂ ਪਰਿਵਾਰਾਂ ਨੇ ਕੀਤੀ, ਢਿਮਕਿਆਂ ਨੇ ਕੀਤੀ, ਠੀਕ ਹੈ। ਜੇ ਉਸ ਵੇਲੇ ਯੂਪੀ ਬਿਹਾਰ ਦੇ ਵਿੱਚ ਬਚਾਅ ਸਿੱਖਾਂ ਦਾ ਹੋਇਆ ਤਾਂ ਮੁਸਲਮਾਨਾਂ ਨੇ ਮਦਦ ਕੀਤੀ। ਤੁਸੀਂ ਕਿਸੇ ਯੂਪੀ 'ਚ 1 ਮਿਲੀਅਨ ਤੋਂ ਜ਼ਿਆਦਾ ਸਿੱਖ ਜਿਸ ਰੀਜਨ 'ਚ ਰਹਿੰਦੇ ਨੇ ਉਹਨਾਂ ਨੂੰ ਤੁਸੀਂ ਪੁੱਛ ਕੇ ਦੇਖੋ ਕਿ ਬਈ ਜੇ ਟਰਾਂਸਪੋਰਟਡ ਟਰੱਕ ਉਹ ਵੀ ਸਣੇ ਟਰੱਕਾਂ ਦੇ ਜਿੱਥੇ ਮੁਸਲਮਾਨਾਂ ਦੀਆਂ ਆਬਾਦੀਆਂ ਸੀ ਉੱਥੇ ਉਹਨਾਂ ਦਾ ਬਚਾਅ ਹੋਇਆ
ਔਰ ਬਾਕੀ ਸਾਰੀ ਥਾਵਾਂ ਤੇ ਭੀੜ ਨੂੰ ਤਾਂ ਇਹ ਸੀ ਕਿ ਭਾਈ ਇਹ ਡਿਜ਼ਰਵ ਕਰਦੇ ਨੇ, ਇਹਨਾਂ ਦੇ ਨਾਲ ਹੋਇਆ। ਉਹਨਾਂ ਦਾ ਉਹ ਉਸ ਵੇਲੇ ਦੇ ਲਤੀਫੇ ਸੀ ਕਿ ਜੀ ਮੈਂ ਕੋਈ ਲੇਟ ਆਇਆ, ਮੀਟਿੰਗ ਲੇਟ ਕਿਉਂ ਆਇਆ, ਕਹਿੰਦਾ ਜੀ ਮੈਂ ਉੱਥੇ ਸੀ ਲੰਘ ਰਿਹਾ ਤੇ ਉਹ ਸੱਪ ਆ ਗਿਆ ਵਿੱਚ, ਤੇ ਇੱਕ ਪਾਸੇ ਸਿੱਖ ਸੀ ਇੱਕ ਪਾਸੇ ਸੱਪ ਸੀ, ਮੈਂ ਬੜੀ ਮੁਸ਼ਕਲ ਨਾਲ ਆਇਆ। ਉਹ ਕਹਿੰਦਾ ਫਿਰ ਤੂੰ ਕੀ ਕੀਤਾ? ਉਹ ਕਹਿੰਦਾ ਜੀ ਪਹਿਲਾਂ ਮੈਂ ਸਿੱਖ ਨੂੰ ਮਾਰਿਆ ਫਿਰ ਸੱਪ ਨੂੰ ਮਾਰਿਆ। ਸੋ ਮਤਲਬ ਜਦੋਂ ਤੁਸੀਂ ਇਸ ਕਿਸਮ ਦੀਆਂ ਗੱਲਾਂ, ਔਰ ਇਹ ਅੱਜ ਤੱਕ ਵੀ ਜੇ ਅਸੀਂ ਆਪਣੇ ਕਈ ਹੁੰਦਾ ਜੀ ਅਸੀਂ ਵਿਕਟਮਹੁੱਡ ਚ ਕਿਉਂ ਰਹਿੰਦੇ ਹਾਂ, ਕਿਉਂਕਿ ਇਹ ਵਿਕਟਮਹੁੱਡ ਨਹੀਂ ਹੈ, ਇਹ ਰਿਮਾਈਂਡਰ ਹੈ ਤੁਹਾਨੂੰ ਦੱਸਣ ਦੇ ਲਈ ਉਹਨਾਂ ਲੋਕਾਂ ਨੂੰ, ਨੈਕਸਟ ਜਨਰੇਸ਼ਨ ਨੂੰ, ਕਿ ਕਿਹਨਾਂ ਦੇ ਨਾਲ ਇਹ ਸਾਡਾ ਵਾਹ ਹੈ। ਫਿਰ ਇਹ ਬੀਬੀ ਕਹਿੰਦੇ ਹੈ, however the one thing that is clear is that a very visible, very dominant community of prosperous farmers, landlords, shopkeepers, businessmen, soldiers and policemen was transformed in a minority overnight through concentrated violence and brutality. The realization of their minority status was brought home to the Sikhs in many ways, including being told repeatedly that they formed a minuscule 2% of country's population and as such were entitled to just that much by way of jobs and quotas. ਉਹਨੇ ਕਿਹਾ ਜੀ ਇਹ ਸਿੱਖਾਂ ਨੂੰ ਉਸ ਤੋਂ ਬਾਅਦ ਅਸੀਂ ਮਾਈਨੋਰਿਟੀ ਹੋ ਗਏ, 2% ਰਹਿ ਗਏ, ਪਰ ਜਦੋਂ ਸਾਨੂੰ ਜੌਬਸ ਔਰ ਦੂਜਾ ਹੁੰਦਾ ਜੀ ਤੁਸੀਂ 2% ਹੋ, ਮਚ ਬਿਯੋਂਡ ਤੁਹਾਡੀ ਨੂੰ ਮਿਲ ਰਿਹਾ। ਫਿਰ ਉਹਨੇ ਕਿਹਾ ਕਿ ਵੀ ਪਰਸਨਲੀ ਫॉर ਮੀ ਦਿਸ ਮਾਈਨੋਰਿਟੀ ਸਟੇਟਸ ਰਿਵੀਲਡ ਇਟਸੈਲਫ ਸਟ੍ਰੇਂਜ ਵੇਜ਼ ਐਂਡ देयर ਆਰ 2 instances that I wish to cite here. ਉਹਨੇ ਕਿਹਾ ਜੀ ਮੈਂ 2 ਉਦਾਹਰਨਾਂ ਆਪਣੇ ਨਾਲ ਜੋ ਮੇਰੇ ਵਾਪਰਿਆ ਉਹ ਮੈਂ ਦੇਣਾ ਚਾਹਾਂਗੀ। ਵੀ ਲੈਫਟ ਡੈਲੀ ਇਨ 1985, ਇਹ ਹੁਣ 84 ਨਵੰਬਰ ਦੀ ਗੱਲ ਨਹੀਂ, ਬਾਅਦ ਦੇ ਵਿੱਚ ਉਹਦਾ ਕੀ ਇੰਪੈਕਟ ਰਿਹਾ ਹੈ ਔਰ ਹੁਣ ਤੱਕ ਵੀ ਹੈ ਕਿ ਵੀ ਦਿੱਲੀ ਮੈਂ 1985 ਛੱਡੀ ਫॉर a 2-year stint in Nagpur where my husband's company had posted him, ਕਿ ਨਾਗਪੁਰ ਮੇਰੇ ਪਤੀ ਦੀ ਟ੍ਰਾਂਸਫਰ ਹੋਈ। On our return to Delhi in May 1987, 1987 ਚ ਵਾਪਸ ਆਏ। We stayed with my sister while we searched for a flat to rent that proved to be an impossible task. 1987 ਚ 3 ਸਾਲ ਬਾਅਦ ਵੀ ਉਹ ਕਹਿੰਦੇ ਜਿਹਦਾ ਘਰ ਵਾਲੇ ਸਿੱਖੀ ਸਰੂਪ ਚ ਨਹੀਂ ਹੈ ਜੀ, ਕਿ ਦਿੱਲੀ ਚ ਜਿਹੜਾ ਫਲੈਟ ਲੱਭਣਾ ਉਹ ਲਗਭਗ ਇੰਪੋਸੀਬਲ ਹੋ ਗਿਆ। People who met us, liked us, but became suspicious and hesitant to rent their properties to us as soon as they found out that we were Sikhs. It was as though we had grown horns or claws to become some sort of strange animals who could not be allowed into their houses. ਉਹਨੇ ਕਿਹਾ ਜੀ ਜਦੋਂ ਹੀ ਉਹਨਾਂ ਨੂੰ ਪਤਾ ਲੱਗਦਾ ਸੀ ਕਿ ਵੀ ਅਸੀਂ ਸਿੱਖ ਹਾਂ ਤੇ ਉਹ ਨਾ ਕਰ ਦਿੰਦੇ ਸੀ, ਤੇ ਸਾਨੂੰ ਵੀ ਲੱਗਾ ਵੀ ਰਾਤੋਂ ਰਾਤ ਸਾਡੇ ਸਿੰਘ ਉਗਾਏ ਨੇ ਉੱਤੇ ਸਿਰਾਂ ਤੇ, ਕੋਈ ਲੰਬੇ ਲੰਬੇ ਜਿਹੜੇ ਸਾਡੇ ਨੌ ਉਗਾਏ ਨੇ, ਅਸੀਂ ਭੂਤ ਬਣ ਗਏ। The bitterness and anger that this cause stayed with us, and when we went searching for a school for our 6-year-old daughter, we turned towards a minority institution, Guru Harkishan Public School. ਉਹਨੇ ਕਿਹਾ ਜੀ 6 ਸਾਲ ਦੀ ਬੱਚੀ ਕੋਈ ਸਕੂਲ ਲੈਣ ਨੂੰ ਤਿਆਰ, ਔਰ ਇਹ 4 ਸਾਲ ਬਾਅਦ ਦੀ ਗੱਲ ਹੈ। ਉਹਨੇ ਕਿਹਾ ਜੀ ਅਸੀਂ ਜਿਹੜਾ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਚ ਗਏ। ਸੋ ਉਹਨਾਂ ਨੇ ਕਿਹਾ ਕਿ ਵੀ ਫਿਰ so many friends talked to us about the daily taunts, humiliations and indignities that they faced when they went to work, of young men blowing smoke in the, ਉਹਨੇ ਕਿਹਾ ਮੈਂ ਆਪਣੀ ਕਹਾਣੀ ਨਹੀਂ ਕਹਿ ਰਹੀ, ਬਾਕੀਆਂ ਨਾਲ ਕੀ ਵਾਪਰਿਆ, ਕਿਵੇਂ ਸਿਗਰਟ ਦਾ ਧੂਆਂ ਚਿਹਰਿਆਂ ਦੇ ਉੱਤੇ ਸੁੱਟਿਆ ਜਾਂਦਾ ਸੀ, of being accosted by stranger, of having to explain themselves and their beliefs, ਕਿਵੇਂ ਉਹਨਾਂ ਨੂੰ ਹਰਾਸ ਕੀਤਾ ਜਾਂਦਾ ਸੀ। So many decided to leave Delhi and make their lives in Punjab. We escaped all of this because of our non-Sikh appearance. ਉਹਨੇ ਕਿਹਾ ਜੀ ਆ ਜਿਹੜਾ ਬਾਕੀਆਂ ਨਾਲ ਹੋਇਆ ਜੀ ਉਹਦੇ ਤੋਂ ਅਸੀਂ ਇਸ ਲਈ ਬਚ ਗਏ ਕਿਉਂਕਿ ਅਸੀਂ ਸਿੱਖਾਂ ਵਾਂਗ ਲੱਗਦੇ ਨਹੀਂ। ਔਰ ਇਸ ਨੂੰ ਉਹਨੇ ਅਲਟੀਮੇਟਲੀ ਆਪਣੀ ਬੇਟੀ ਦੇ ਹਵਾਲੇ ਨਾਲ ਕਿਹਾ ਕਿ ਵੀ many years later my daughter while studying history at JNU made up her mind to do her dissertation on 1984, ਕਿ ਮੇਰੀ ਬੱਚੀ ਜਿਹੜੀ JNU ਦੇ ਵਿੱਚ ਪੜ੍ਹਨ ਗਈ ਉਹਨੇ ਕਿਹਾ ਕਿ ਵੀ ਮੈਂ ਆਪਣੀ ਜਿਹੜਾ ਥੀਸਿਸ ਹੈ 1984 ਦੇ ਉੱਤੇ ਕਰਨਾ ਜੀ। She had heard us talk about those days at home and decided that she wanted to see for herself what had happened to the victims and talk to the survivors. ਉਹਨੇ ਕਿਹਾ ਜੀ ਉਹਨੇ ਸਾਨੂੰ ਗੱਲਾਂ ਕਰਦਿਆਂ ਸੁਣਿਆ ਸੀ, ਅਸੀਂ ਉਹਨੂੰ ਤਾਂ ਨਹੀਂ ਬਹੁਤਾ ਐਕਸਪੋਜ਼ਰ ਦਿੱਤਾ ਇਹਨੇ ਪਹਿਲਾਂ ਕਿਹਾ, ਪਰ ਉਹ ਜਾਣਨਾ ਚਾਹੁੰਦੀ ਸੀ ਖੁਦ ਕਿ ਕੀ ਹੋਇਆ। As she went to the resettlement colonies and hunted out people to interview, she became silent and withdrawn. ਉਹਨੇ ਕਿਹਾ ਜਦੋਂ ਉਹਨੇ ਇਸ ਪ੍ਰੋਜੈਕਟ ਤੇ ਕੰਮ ਸ਼ੁਰੂ ਕੀਤਾ, ਆਬਾਦੀਆਂ 'ਚ ਗਈ ਉਹਨੇ, ਫਿਰ ਉਹ ਇੱਕਦਮ ਚੁੱਪ ਹੋ ਗਈ ਔਰ ਸਾਰੇ ਆਲੇ ਦੁਆਲੇ ਨਾਲੋਂ ਜਿਵੇਂ ਉਖੜ ਗਈ। ਵਿਦਡਰਾਨ ਹੁੰਦਾ ਹੈ ਵੀ ਬਸ ਤੁਸੀਂ ਆਪਣੇ ਆਪ 'ਚ ਸਿਮਟ ਜਾਣਾ। I opened the door to her room one afternoon to find her listening to her tape recorder, the earphones plugged into her ears,
and tears rolling silently down her cheeks। ਕਿ ਇੱਕ ਦਿਨ ਮੈਂ ਉਹਦਾ ਦਰਵਾਜ਼ਾ ਖੋਲ੍ਹਿਆ ਇੱਕ ਬਾਅਦ ਦੁਪਹਿਰ, ਔਰ ਮੈਂ ਦੇਖਿਆ ਕਿ ਵੀ ਉਹ ਇੱਕ ਟੇਪ ਰਿਕਾਰਡਰ ਨੂੰ ਸੁਣ ਰਹੀ ਸੀ, ਉਹਦੇ ਕੰਨਾਂ ਦੇ ਵਿੱਚ ਈਅਰਫੋਨ ਲੱਗੇ ਹੋਏ ਸੀ, ਔਰ ਉਹਦੀਆਂ ਅੱਖਾਂ 'ਚੋਂ ਅਥਰੂ ਵਗ ਕੇ ਉਸ ਦੀਆਂ ਗੱਲਾਂ ਦੇ ਉੱਤੇ ਵਗ ਰਹੇ ਸੀ। ਸ਼ੀ ਵਾਜ਼ ਵੀਪਿੰਗ in helpless anger, sitting there by herself and dealing with the hurt and trauma of an entire community। ਕਿ ਉਹ ਬੜੇ ਬੇਸਹਾਰਾ ਤਰੀਕੇ ਨਾਲ ਗੁੱਸੇ ਦੇ ਵਿੱਚ ਉਹ ਰੋ ਰਹੀ ਸੀ, ਔਰ ਆਪਣੀ ਸਾਰੀ ਕਮਿਊਨਿਟੀ ਦਾ ਜਿਹੜਾ ਉਹਨਾਂ ਦੇ ਨਾਲ ਵਾਪਰਿਆ ਟਰਾਮਾ ਉਸ ਨੂੰ ਮਹਿਸੂਸ ਕਰ ਰਹੀ ਸੀ। ਇਟ ਇਜ਼ ਅ ਮੋਮੈਂਟ ਆਈ ਰਿਮੈਂਬਰ ਵਿਦ ਸ਼ਾਰਪ ਪੇਨ। ਜਦੋਂ ਮੈਂ ਉਸ ਪਲ ਨੂੰ ਯਾਦ ਕਰਦੀ ਹਾਂ ਮੈਨੂੰ ਬਹੁਤ ਤਕਲੀਫ ਹੁੰਦੀ ਹੈ। It was as if she too had taken on the garb of potential victimhood। ਭਾਵੇਂ ਉਹਦੇ ਨਾਲ ਸਿੱਧਾ ਕੁਝ ਨਹੀਂ ਸੀ ਵਾਪਰਿਆ, ਉਹ 6 ਸਾਲ ਦੀ ਸੀ ਜਿਵੇਂ ਉਹਨਾਂ ਨੇ ਕਿਹਾ, ਉਦੋਂ 3-4 ਸਾਲ ਦੀ ਹੋਏਗੀ, ਪਰ ਉਹਨੇ ਵੀ ਮਾਨੋ ਕਿ ਉਹ ਸਾਰੀ ਪੀੜ ਜਿਹੜੀ ਹੈ, ਜਿਹੜਾ ਪੀੜਤ ਵਾਲਾ ਅਹਿਸਾਸ ਉਹ ਆਪਣੇ ਅੰਦਰ ਲੈ ਲਿਆ, ਔਰ ਕਨਕਲੂਡ ਕੀਤਾ ਉਹਨੇ। What she said to me when I brought this up much later is also something that has stayed with me। ਉਹਨੇ ਕਿਹਾ ਜੀ ਉਸ ਤੋਂ ਕਾਫੀ ਸਮੇਂ ਬਾਅਦ ਜਦੋਂ ਮੈਂ ਇਹ ਗੱਲ ਆਪਣੀ ਬੱਚੀ ਦੇ ਨਾਲ ਡਿਸਕਸ ਕੀਤੀ ਤੇ ਜੋ ਉਹਨੇ ਕਿਹਾ ਉਹਨੂੰ ਮੈਂ ਕਦੇ ਭੁੱਲ ਨਹੀਂ ਸਕਦੀ। ਸ਼ੀ ਸੈਡ, ਉਹਨੇ ਬੱਚੀ ਨੇ ਕਿਹਾ, ਔਰ ਇਹ ਉਹਨਾਂ ਨੇ ਕੌਮਿਆਂ ਦੇ ਵਿੱਚ ਦਿੱਤਾ ਹੈ। I was introduced to 1984 as an event and I now feel it is an integral part of me। ਕਿ ਮੇਰੀ ਜਿਹੜੀ ਇੰਟਰੋਡਕਸ਼ਨ ਹੋਈ 84 ਨਾਲ, ਉਹ ਤਾਂ ਸੀ ਇੱਕ ਘਟਨਾ ਵਾਪਰੀ, ਪਰ ਹੁਣ ਇਹ ਜਿਹੜੀ ਹੈ ਇਹ ਇੱਕ ਘਟਨਾ ਨਹੀਂ, ਇਹ ਮੇਰੇ ਵਜੂਦ ਦਾ ਹਿੱਸਾ ਬਣ ਗਿਆ। ਆਈ ਮੇ ਨਾਟ ਹੈਵ ਲਿਵਡ ਥਰੂ ਇਟ ਬਟ ਆਈ ਟੂ ਰਿਮੈਂਬਰ। ਭਾਵੇਂ ਮੈਂ ਉਦੋਂ ਨਹੀਂ ਸੀ, ਮੇਰੇ ਨਾਲ ਨਹੀਂ ਹੋਇਆ, ਪਰ ਮੈਂ ਇਹਨੂੰ ਭੁੱਲ ਨਹੀਂ ਸਕਦੀ। ਸੋ ਮੈਂ ਸਮਝਦਾ ਵੀ ਇਹ ਜਿਹੜਾ ਸਾਡੇ ਲਈ ਔਰ ਖਾਸ ਤੌਰ ਤੇ ਉਹਨਾਂ ਲੋਕਾਂ ਲਈ ਜਿਹੜੇ ਅੱਜ ਫੇਰ ਕੋਈ ਕਿਸੇ ਤੇ ਟਰਸਟ, ਉਸ ਇੰਡੀਅਨ ਸਟੇਟ ਔਰ ਭਾਰਤ ਮਾਤਾ ਕੀ ਜੈ, ਔਰ ਜਿਸ ਕਦਰ ਇਹ ਆਪਣੀ ਆਈਡੈਂਟਿਟੀ, ਆਪਣੀ ਡੈਸਟਨੀ, ਆਪਣਾ ਘਰ ਬਣਾਉਣ ਦੀ ਗੱਲ, ਇਹ ਇਸ ਤੋਂ ਵੱਧ ਕੇ ਜੋ ਨਵੰਬਰ 84 ਦਾ ਸਬਕ ਉਹਨਾਂ ਨੇ ਸਾਨੂੰ ਸਿਖਾਇਆ, ਜੇ ਅਸੀਂ ਫੇਰ ਅੱਖਾਂ ਬੰਦ ਕਰਕੇ ਇਹੀ ਕਹਿਣਾ ਚਾਹੀਏ ਕਿ ਜੀ ਨਹੀਂ ਇਹ ਵਨ ਟਾਈਮ ਸੀ ਜੀ, ਇੰਦਰਾ ਗਾਂਧੀ ਨੇ ਕੀਤਾ ਜੀ, ਇੰਦਰਾ ਗਾਂਧੀ ਨੂੰ ਇਹ ਰਾਜੀਵ ਗਾਂਧੀ ਨੇ ਕੀਤਾ ਜੀ, ਉਹ ਵੀ ਮਾਰਿਆ ਗਿਆ, ਨਹੀਂ, ਇਹ ਜੋ ਕੁਛ ਜਿਹੜੀ ਬਹੁ ਗਿਣਤੀ ਦੀ ਸਾਈਕੀ ਜਿਸ ਤਰੀਕੇ ਨਾਲ ਉਹਨਾਂ ਨੇ ਈਵਨ ਪੋਸਟ ਈਅਰਸ ਦੇ ਵਿੱਚ, ਔਰ ਅੱਜ ਵੀ ਜਦੋਂ ਤੁਸੀਂ ਇਹਨਾਂ ਦੀ ਪ੍ਰਾਈਵੇਟ ਗੁਫ਼ਤਗੂ ਜਾਂ ਦੂਜੀ ਸੁਣੋਗੇ ਜਾਂ ਕਦੇ ਕਿਸੇ ਦੇ ਕੰਨਾਂ 'ਚ ਪੈ ਗਏ, ਇਹ ਕਹਿੰਦੇ ਰਹੇ, ਔਰ ਇਹ ਗੱਲ ਕੱਲੀ ਆਮ ਲੋਕਾਂ 'ਚ ਨਹੀਂ ਸੀ, ਪਾਰਲੀਮੈਂਟ ਦੇ ਗਲਿਆਰਿਆਂ 'ਚ ਵੀ ਇਹ ਲੋਕ ਨਵੰਬਰ ਤੋਂ ਬਾਅਦ ਇਹਨਾਂ ਦੇ MP ਔਰ ਉਹ ਕਹਿੰਦੇ ਸੀ ਕਿ ਸਿੱਖ ਤਾਂ ਰੋਜ਼ ਪੜ੍ਹਦੇ ਨੇ ਰਾਜ ਕਰੇਗਾ ਖਾਲਸਾ, ਪਰ ਇਹਨਾਂ ਨੂੰ ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ। ਇਹ ਹੁਣ ਖਾਲਸੇ ਨੇ ਦੇਖਣਾ ਕਿ ਵੀ ਅਜੇ ਵੀ ਅਸੀਂ ਇਸ ਸਿਰਫ ਵਿਕਟਮਹੁੱਡ ਤੱਕ ਹੀ ਰਹਿਣਾ, ਜਾਂ ਇਹਦਾ ਆਨਸਰ ਕੀ ਹੈ, ਜਵਾਬ ਕੀ ਹੈ, ਔਰ ਕਿਵੇਂ ਅਸੀਂ ਆਪਣੀ ਡੈਸਟਨੀ ਘੜਨੀ ਹੈ, ਗੁਲਾਮੀ ਦੇ ਸੰਗਲ ਕੱਟਣੇ ਨੇ, ਔਰ ਇਹ ਅਲਟੀਮੇਟਲੀ ਸਾਡੀ ਡੈਸਟਨੀ ਦਰਿਆਏ ਜਮਨਾ ਤੋਂ ਵਾਘਾ ਤੱਕ ਇੱਕ ਆਜ਼ਾਦ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਨਾ ਸਾਡਾ ਪ੍ਰਾਈਡ, ਨਾ ਸਾਡੀ ਇੱਜ਼ਤ, ਨਾ ਸਾਡੇ ਮਾਵਾਂ ਭੈਣਾਂ ਦੀ ਇੱਜ਼ਤ, ਔਰ ਨਾ ਹੀ ਸਾਡਾ ਵਜੂਦ ਉੱਥੇ ਕਾਇਮ ਰਹੇਗਾ। ਇਹ 32 ਸਾਲ ਇਨਸਾਫ ਕਰਨ ਵਾਲਿਆਂ ਨੂੰ ਵੀ ਹੋ ਗਏ, ਤੇ ਜੇ ਅਜੇ ਹੋਰ 32 ਸਾਲ ਹੋਰ 100 ਸਾਲ ਡੀਕਣਾ, ਜੁੱਤੀਆਂ ਖਾਣੀਆਂ, ਤੇ ਫਿਰ ਇਹ ਜੁੱਤੀਆਂ ਉਹਨਾਂ ਖਾਣ ਵਾਲਿਆਂ ਨੂੰ ਮੁਬਾਰਕ। ਅਣਖੀ ਸਿੱਖਾਂ ਨੇ ਤਾਂ ਜੂਨ 84 'ਚ ਹੀ ਫੈਸਲਾ ਕਰ ਲਿਆ ਸੀ ਕਿ ਭਾਈ ਹੁਣ, ਔਰ ਸੰਤ ਪਿੰਡਾਂ ਵਾਲਿਆਂ ਨੇ ਇਹ ਲਾਈਨ ਦਿੱਤੀ ਹੋਈ ਸੀ, ਔਰ ਬਾਕੀਆਂ ਨੂੰ ਨਵੰਬਰ 84 'ਚ ਕੁਛ ਨੂੰ ਸਮਝ ਆ ਗਈ, ਤੇ ਬਹੁਤ ਸਾਰੇ ਜਿਹੜੇ ਅਜੇ ਵੀ ਇਹ ਸਮਝਦੇ ਆ, ਕਬੂਤਰ ਅੱਖਾਂ ਮੀਟ ਲਏ ਸਾਹਮਣੇ ਬਿੱਲੀ ਨੂੰ ਦੇਖ ਕੇ ਵੀ ਕਿ ਜੀ ਬਿੱਲੀ ਨੇ ਮੈਨੂੰ ਦੇਖਿਆ ਨਹੀਂ ਹੈ, ਫਿਰ ਸ਼ਾਮਤ ਤੇ ਬਦਕਿਸਮਤੀ ਜਿਹੜੀ ਹੈ ਉਹ ਕਬੂਤਰ ਦੀ ਹੈ, ਉਹਦੇ 'ਚ ਬਿੱਲੀ ਨੇ ਤਾਂ ਆਪਣਾ ਕੰਮ ਕਰਨਾ, ਇਸ ਬਾਰੇ ਕੋਈ ਭੁਲੇਖਾ ਨਹੀਂ ਹੋਣਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਜਿਹੜਾ ਨਵੰਬਰ 84 ਵਿੱਚ ਸਾਡੇ ਸਿੱਖਾਂ ਨਾਲ ਨਸਲਕੁਸ਼ੀ ਹੋਈ ਸੀ, ਉਹ ਦਿਖਾਉਣ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇੱਥੇ ਲੈਣੇ ਆ ਬ੍ਰੇਕ। ਦਰਸ਼ਕੋ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।